ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਦੇ ਵਿੱਚ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਅਤੇ ਅੰਤਰਰਾਸ਼ਟਰੀ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਾਂਗੇ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਲ ਸਿਟੀ, 96.5 FM ਜੁਬਲ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਤੁਸੀਂ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ 'ਤੇ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 7 ਤਰੀਕ ਆ ਅਤੇ ਦਿਨ ਜਿਹੜਾ ਉਹ ਵੀਰਵਾਰ ਆ ਜੀ, ਬੁੱਧਵਾਰ ਅੱਜ ਦਾ ਦਿਨ ਹੈਗਾ ਅਤੇ ਬਿਲਕੁਲ ਸੋ ਆਪਾਂ ਲਬਤਾਂ ਜਿਹੜੀਆਂ ਆ ਦੱਸਾਂਗੇ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ, 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਰਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਜਿੱਥੇ ਮਾਸ ਸ਼ੂਟਿੰਗ ਹੋਈ ਸੀ ਉੱਥੇ ਵਿਜ਼ਿਟ ਕਰਨ ਜਾ ਰਹੇ ਹੈਗੇ। ਜਿਹੜੇ ਵਿਕਟਮ ਸੀਗੇ ਜਾਂ ਲਾਅ ਇਨਫੋਰਸਮੈਂਟ ਏਜੰਸੀ ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ ਜਿਹੜਾ ਆ ਟਰਾਈ ਕੀਤੀ ਜਿਹੜਾ ਆ ਵੀ ਨੁਕਸਾਨ ਘੱਟ ਹੋਇਆ ਜਾ ਸਕੇ। ਸਭ ਤੋਂ ਪਹਿਲਾਂ ਉਹ ਡੇਟਨ ਓਹਾਇਓ 'ਚ ਜਾ ਰਹੇ ਆ, ਉਸ ਤੋਂ ਬਾਅਦ ਉਹ ਐਲਫੈਸੋ ਟੈਕਸਸ ਦੇ ਵਿੱਚ ਜਾਣਗੇ। ਜੀ ਬਿਲਕੁਲ, ਡੇਟਨ ਓਹਾਇਓ ਦੇ ਵਿੱਚ ਕਹਿੰਦੇ ਆਲਰੇਡੀ ਪਹੁੰਚੇ ਹੋਏ ਆ ਅਤੇ ਉਸ ਤੋਂ ਕੁਛ ਘੰਟੇ ਬਾਅਦ ਜਿਹੜਾ ਆ ਉਹਨਾਂ ਨੇ ਉੱਥੇ ਜਾਣਾ ਆ ਓਹਾਇਓ ਦੇ ਵਿੱਚ। ਸੋ ਬਿਲਕੁਲ, ਅਤੇ ਨਾਲ ਹੀ ਜਿਹੜੇ ਵੀ ਦੇਖਦੇ ਜਾਈਏ ਵੀ ਜਾਣ ਤੋਂ ਪਹਿਲਾਂ ਜਿਹੜਾ ਉਹਨਾਂ ਦੇ ਕ੍ਰਿਟਿਕਸ ਹੈਗੇ ਆ ਉਹਨਾਂ ਦੇ ਨਾਲ ਵੀ ਜਿਹੜਾ ਮਤਭੇਦ ਆ ਉਹ ਸਾਹਮਣੇ ਨਜ਼ਰ ਆ ਰਹੇ ਆ। ਉਹਨਾਂ ਨੇ ਜਿਹੜਾ ਬੈਟੋ ਰੋਰਕ ਆ ਉਸ ਨੂੰ ਜਿਹੜਾ ਚੁੱਪ ਰਹਿਣ ਦੇ ਲਈ ਆਖਿਆ। ਸਾਰੇ ਜਾਣੇ ਹੁਣ ਇਹ ਗੱਲ ਜਿਹੜੀ ਆ ਉਹ ਉਭਾਰ ਰਹੇ ਆ, ਉਹ ਦੱਸ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਦੀਆਂ ਕਈਆਂ ਹੋਈਆਂ ਗੱਲਾਂ ਆ ਉਹ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਨਫ਼ਰਤ ਆ, ਈਰਖਾ ਆ, ਉਸ ਨੂੰ ਹੋਰ ਜ਼ਿਆਦਾ ਜਿਹੜੀਆਂ ਆ ਉਹ ਪ੍ਰਚੰਡ ਕਰ ਰਹੀਆਂ ਆ ਅਤੇ ਜਿਸ ਕਰਕੇ ਲੋਕ ਜਿਹੜੇ ਆ ਇਸ ਪਾਸੇ ਵੱਲ ਨੂੰ, ਇਮੀਗਰੈਂਟਸ ਵੱਲ ਨੂੰ ਜਿਹੜਾ ਆ ਉਹਨਾਂ ਦਾ ਨਜ਼ਰੀਆ ਆ ਉਹ ਈਰਖਾ ਭਰਿਆ ਹੋਇਆ ਆ ਅਤੇ ਉਹ ਇਨ ਦੀ ਐਂਡ ਜਿਹੜਾ ਆ ਜਿਹੜੇ ਕਤਲਾਂ ਦੇ ਵਿੱਚ ਉਹ ਬਦਲਿਆ ਆ। ਇਸ ਚਿੱਟੇ ਅੱਤਵਾਦੀਆਂ ਦੇ ਦੁਆਰਾ ਲਗਾਤਾਰ ਜਿਹੜੀਆਂ ਗੋਲੀਬਾਰੀਆਂ ਹੋਈਆਂ ਆ ਉਸ ਦੇ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਆ। ਨਾਲ ਹੀ ਇਸ 'ਤੇ ਆਪਾਂ ਜਿਹੜੀ ਗਿਲਰੋਏ ਸ਼ੂਟਿੰਗ ਉਸ ਦੀ ਵੀ ਜੇ ਅਪਡੇਟ ਉਸ ਦੇ ਵਿੱਚ ਕਰਦੇ ਜਾਈਏ ਤਾਂ ਪੁਲਿਸ ਵਾਲੇ ਦੇ ਬਿਆਨ ਦੇ ਮੁਤਾਬਕ ਇਹ ਉਹਨਾਂ ਨੇ ਆਖਿਆ ਵੀ ਉਹ ਵੀ ਹੁਣ ਇਸ ਨੂੰ ਇੱਕ ਡੋਮੈਸਟਿਕ ਟੈਰਰਿਜ਼ਮ ਦੇ ਕੇਸ ਦੇ ਵਜੋਂ ਜਿਹੜਾ ਉਹ ਦੇਖਣਾ ਸ਼ੁਰੂ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਜਿਹੜੇ ਪੜਤਾਲ ਕਰਦੇ ਹੋਏ ਕੁਛ ਸੁਰਾਖ ਹੱਥ ਲੱਗੇ ਆ ਵੀ ਇਸ ਦੇ ਮਨ ਦੇ ਵਿੱਚ ਵੀ ਇਸੇ ਤਰੀਕੇ ਦੀ ਜਿਹੜੀ ਨਫ਼ਰਤ ਆ, ਈਰਖਾ ਆ, ਉਹ ਹੋਰ ਲੋਕਾਂ ਦੇ ਖਿਲਾਫ ਜਿਹੜੀ ਉਹ ਸੀਗੀ ਅਤੇ ਉਹ ਇੱਦਾਂ ਲੱਗ ਰਿਹਾ ਵੀ ਉਹ ਵੀ ਕਿਤੇ ਨਾ ਕਿਤੇ ਇੱਦਾਂ ਹੀ ਰੈਡੀਕਲਾਈਜ਼ ਜਿਹੜਾ ਉਹ ਹੋਇਆ ਹੋ ਸਕਦਾ ਆ। ਸੋ ਇਹ ਇਸ ਤੋਂ ਪਹਿਲਾਂ ਜਿਹੜੀ LA ਟਾਈਮਜ਼ ਨੇ ਇਸ ਦੇ ਬਾਰੇ ਜਿਹੜੀ ਇਹ ਜਾਣਕਾਰੀ ਦਿੱਤੀ ਸੀ, ਉਦੋਂ ਕਾਫੀ ਲੋਕ ਕਹਿ ਰਹੇ ਸੀ ਵੀ ਇਹ ਅਜੇ ਬਹੁਤ ਸ਼ੁਰੂਆਤੀ ਦੌਰ ਦੇ ਵਿੱਚ ਇੱਦਾਂ ਤੁਹਾਨੂੰ ਜਿਹੜਾ ਨਹੀਂ ਕਹਿਣਾ ਚਾਹੀਦਾ, ਪਰ ਹੁਣ ਇਨ ਦੀ ਐਂਡ ਗਿਲਰੋਏ ਦੇ ਮਾਮਲੇ ਦੇ ਵਿੱਚ ਵੀ ਇਹੀ ਚੀਜ਼ ਜਿਹੜੀ ਉਹ ਹੌਲੀ ਹੌਲੀ ਪੁਲਿਸ ਦੇ ਬਿਆਨਾਂ ਦੇ ਮੁਤਾਬਕ ਇਹ ਚੀਜ਼ ਸਾਹਮਣੇ ਜਿਹੜੀ ਉਹ ਆ ਰਹੀ ਆ। ਸੋ ਬੈਟੋ ਰੋਰਕ ਨੇ ਉਹਨਾਂ ਦੇ ਜਵਾਬ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਜਿਹੜੇ ਉਸ ਬੀ ਕੁਆਇਟ ਵੀ ਚੁੱਪ ਰਹਿਣ ਦੇ ਮਾਮਲੇ ਦੇ ਵਿੱਚ ਕਿਹਾ ਵੀ ਮੈਂ ਚੁੱਪ ਤਾਂ ਨਹੀਂ ਰਹੂੰਗਾ, ਵੀ ਮੇਰੇ ਹੋਮ ਟਾਊਨ ਦੇ ਵਿੱਚ 22 ਲੋਕ ਜਿਹੜੇ ਉਹ ਮਾਰੇ ਗਏ ਆ, ਕਿਉਂਕਿ ਜਿਹੜਾ ਇੱਕ ਐਕਟ ਆਫ ਟੈਰਰ ਜਿਹੜਾ ਹੋਇਆ ਸੀਗਾ ਉਹ ਇੰਸਪਾਇਰਡ ਬਾਈ ਯੂਰ ਰੇਸਿਜ਼ਮ, ਵੀ ਤੁਹਾਡੇ ਵੱਲੋਂ ਜਿਹੜਾ ਲਗਾਤਾਰ ਨਸਲਵਾਦ ਫੈਲਾਇਆ ਜਾ ਰਿਹਾ ਆ ਉਸ ਦੇ ਕਰਕੇ ਉਹ ਉੱਥੇ ਐਕਟ ਆਫ ਟੈਰਰ ਹੋਇਆ ਆ। ਸੋ ਅਲ ਪਾਸੋ ਵੀ ਨਹੀਂ ਕੁਆਇਟ ਰਹੂਗਾ ਅਤੇ ਮੈਂ ਵੀ ਜਿਹੜਾ ਆ ਉਹ ਉੱਥੇ ਕੁਆਇਟ ਨਹੀਂ ਰਹੂੰਗਾ।
ਇੱਥੇ ਦੱਸ ਜਾਈਏ ਬੇਟੋ ਰੋਲ ਕਿ ਇਸ ਟਾਈਮ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣ ਦੀਆਂ ਜਿਹੜੀ ਇੱਕ ਕਹਿ ਲਓ ਵੀ ਚੁਣੌਤੀਆਂ ਦੇ ਵਿੱਚੋਂ ਉੱਧਰੋਂ ਵੀ ਲੰਘ ਰਹੇ ਆ, ਅਤੇ ਉੱਧਰ ਹੀ ਜਿਹੜੇ ਇੱਕ ਹੋਰ ਹਕੀਨ ਕੈਸਟਰੋ ਜਿਹੜੇ ਹੈਗੇ ਨੇ, ਜਿਹੜੇ ਉਹ ਵੀ ਟੈਕਸਸ ਤੋਂ ਹੀ ਕਾਂਗਰਸਮੈਨ ਨੇ, ਉਹ ਵੀ ਇਸ ਪਾਸੇ ਵੱਲ ਨੂੰ ਜਿਹੜਾ ਵੱਧ ਰਹੇ ਆ। ਅਤੇ ਉਹਨਾਂ ਨੇ ਬੀਤੇ ਦਿਨੀ ਹਰਜੋਤ ਸਿੰਘ ਜੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਨੂੰ ਜਿੰਨਾ ਕੈਂਪੇਨ ਉਹਨਾਂ ਦੇ ਕੈਂਪੇਨ ਦੇ ਵਿੱਚ ਜਿਹੜਾ ਰੀ ਇਲੈਕਸ਼ਨ ਦੇ ਕੈਂਪੇਨ ਦੇ ਵਿੱਚ ਜਿਹੜੇ ਲਗਾਤਾਰ ਡੋਨਰਸ ਹੈਗੇ ਆ, ਡੋਨੇਸ਼ਨਸ ਉਹਨਾਂ ਨੂੰ ਆ ਰਹੀਆਂ, ਜਿਨ੍ਹਾਂ ਨੇ ਮੈਕਸੀਮਮ ਡੋਨੇਸ਼ਨਸ ਰਾਸ਼ਟਰਪਤੀ ਟਰੰਪ ਨੂੰ ਸੈਨ ਐਂਟੋਨੀਓ ਵਾਲੇ ਇਲਾਕੇ 'ਚੋਂ ਦਿੱਤੀਆਂ ਆ, ਉਹਨਾਂ ਦੇ ਨਾਮ ਜਿਹੜੀ ਇੱਕ ਲਿਸਟ ਜਿਹੜੀ ਆ ਉਹ ਜਾਰੀ ਕਰ ਦਿੱਤੀ ਆ। 44 ਨਾਮ ਜਿਹੜੇ ਉਹਨਾਂ ਨੇ ਉਸ ਦੇ ਵਿੱਚ ਨਸ਼ਰ ਕਰ ਦਿੱਤੇ ਆ ਵੀ ਆ ਜਿਹੜੀਆਂ ਕੰਪਨੀਆਂ ਜਾਂ ਆ ਜਿਹੜੇ ਬਿਜ਼ਨਸ ਆ ਜਾਂ ਆ ਬੰਦੇ ਆ ਜਿਨ੍ਹਾਂ ਨੇ ਮੈਕਸੀਮਮ ਡੋਨੇਸ਼ਨਸ ਡੋਨਲਡ ਟਰੰਪ ਨੂੰ ਜਿਹੜੇ ਆ ਉਹ ਦਿੱਤੀਆਂ। ਉਹਨਾਂ ਨੇ ਇਹ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ। ਸੋ ਇਸ ਟਾਈਮ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੇ ਜਿਹੜੇ ਕ੍ਰਿਟਿਕਸ ਆ ਉਹਨਾਂ ਦੇ ਦਰਮਿਆਨ ਕਾਫੀ ਜ਼ਿਆਦਾ ਜਿਹੜੀ ਖਿੱਚੋਤਾਣ ਜਿਹੜੀ ਉਹ ਨਜ਼ਰ ਆ ਰਹੀ ਆ। ਡੈਮੋਕ੍ਰੇਟਸ ਲਗਾਤਾਰ ਹੁਣ ਜਿਹੜੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਨਸਲਵਾਦੀ ਜਿਹੜੇ ਬਿਆਨ ਆ ਉਹਨਾਂ ਦੇ ਉੱਤੇ ਜਿਹੜੀ ਆ ਉਹ ਚੋਟ ਕਰ ਰਹੇ ਆ, ਅਤੇ ਆਈ ਥਿੰਕ ਇਹ ਇੱਕ ਸਬਕ ਜਿਹੜਾ ਬਣਨਾ ਚਾਹੀਦਾ ਆ ਰਾਸ਼ਟਰਪਤੀ ਟਰੰਪ ਹੋਣਾ ਦੇ ਲਈ ਵੀ ਉਹ ਅਜਿਹੀਆਂ ਗੱਲਾਂ ਜਿਹੜੀਆਂ ਉਹ ਨਾ ਕਰਨ। ਉਹ ਰਾਸ਼ਟਰਪਤੀ ਜਿਹੜੇ ਆ ਉਹ ਅੱਧੇ ਅਮਰੀਕਾ ਦੇ ਨਹੀਂ ਆ, ਉਹ ਸਾਰੇ ਅਮਰੀਕਾ ਦੇ ਆ, ਚਾਹੇ ਉਹ ਕੋਈ ਉੱਥੇ ਐਜ਼ ਏ ਇਮੀਗਰੈਂਟ ਆਇਆ ਹੈ, ਚਾਹੇ ਉਹ ਇੱਥੇ ਪੁਰਾਣੀਆਂ ਉਹਨਾਂ ਦੀਆਂ ਪੁਸ਼ਤਾਂ ਰਹਿ ਰਹੀਆਂ ਆ, ਚਾਹੇ ਕੋਈ ਨਵਾਂ ਬਣਿਆ ਜਿਹੜਾ ਉੱਥੇ ਸਿਟੀਜ਼ਨ ਹੈਗਾ ਆ, ਚਾਹੇ ਉਹ ਡੈਮੋਕ੍ਰੇਟ ਪਾਰਟੀ ਵਾਲਾ ਆ, ਚਾਹੇ ਉਹ ਰਿਪਬਲਿਕਨ ਪਾਰਟੀ ਵਾਲਾ ਆ। ਸੋ ਉਹਨਾਂ ਨੂੰ ਜਿਹੜੇ ਬਿਆਨ ਆਪਣੇ ਉਸ ਹਿਸਾਬ ਦੇ ਨਾਲ ਉਸ ਲਹਿਜੇ ਦੇ ਨਾਲ ਹੀ ਦੇਣੇ ਚਾਹੀਦੇ ਨੇ ਜੀ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਮੇਰੇ ਕ੍ਰਿਟਿਕਸ ਹੈਗੇ ਆ ਉਹ ਪੋਲੀਟੀਕਲ ਪੀਪਲ ਹੈਗੇ ਆ, ਅਤੇ ਉਹ ਆਪਣਾ ਪੋਲੀਟੀਕਲ ਗੇਨ ਜਿਹੜਾ ਆ ਉਹ ਲੈਣਾ ਚਾਹੁੰਦੇ ਹੈਗੇ ਆ। ਅਤੇ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਇਹ ਵੀ ਕਿਹਾ ਹੈਗਾ ਆ ਡੇਟਨ ਓਹਾਇਓ ਤੋਂ ਨੂੰ ਚੱਲਣ ਤੋਂ ਪਹਿਲਾਂ ਵੀ ਜਿਹੜਾ ਆ ਲੈਜਿਸਲੇਸ਼ਨ ਆ ਉਹਦੇ 'ਤੇ ਡੀਲ ਚੱਲ ਰਹੀ ਹੈਗੀ ਆ ਬੈਕਗਰਾਊਂਡ ਚੈੱਕ ਦੇ ਬਾਰੇ ਗਨ ਪਰਚੇਜ਼ਸ ਦੇ ਲਈ। ਅਤੇ ਕੁਛ ਕੁ ਜਿਹੜੇ ਲਾਅ ਮੇਕਰ ਆ ਉਹ ਇਹ ਵੀ ਜਿਹੜੇ ਡਿਸਕਸ ਕਰ ਰਹੇ ਆ ਵੀ ਰੈੱਡ ਫਲੈਗ ਪ੍ਰੋਵੀਜ਼ਨ ਜਿਹੜੀ ਆ ਉਹਦੀ ਜਿਹੜੀ ਉਹ ਵੀ ਇਨਕਲੂਡ ਕੀਤਾ ਜਾਵੇ। ਅਤੇ ਰੈੱਡ ਫਲੈਗ ਲਾ ਜੇ ਹੋ ਜਾਂਦਾ ਆ ਉਹਦੇ ਨਾਲ ਇਹ ਹੋਊਗਾ ਵੀ ਜਿਹੜਾ ਜੱਜ ਨੂੰ ਤੁਸੀਂ ਕੋਈ ਵੀ ਜੱਜ ਜਿਹੜਾ ਹੈਗਾ ਆ ਉਹ ਜਿਹੜੀਆਂ ਗਨਸ ਆ ਉਹਨੂੰ ਕਨਫਿਸਕੇਟ ਕਰ ਸਕਦਾ ਹੈਗਾ ਜੇ ਉਹਨਾਂ ਦੇ ਘਰ ਦਾ ਜਾਂ ਕੋਈ ਕਿਸੇ ਤਰ੍ਹਾਂ ਦਾ ਜਾਂ ਕਿਸੇ ਵੀ ਜਿਹੜੀ ਪੁਲਿਸ ਫੋਰਸਾਂ ਨੂੰ ਪਤਾ ਲੱਗਦਾ ਵੀ ਇਹ ਬੰਦਾ ਜਿਹੜਾ ਆ ਇਹ ਖਤਰਨਾਕ ਹੋ ਸਕਦਾ। ਸੋ ਕੁਛ ਕੁ ਗੱਲਾਂ ਤਾਂ ਹੋ ਰਹੀਆਂ। ਬਾਕੀ ਜਿਹੜੀ ਹੈਗੀ ਆ ਉਹ ਕਹਿੰਦੇ ਵੀ ਪੋਲੀਟੀਕਲੀ ਮੈਨੂੰ ਕਾਫੀ ਜਿਹੜਾ ਇਹਦਾ ਮਾਈਲੇਜ ਲੈਣਾ ਚਾਹੁੰਦੇ ਹੈਗੇ ਬਦਨਾਮ ਕਰਕੇ, ਪਰ ਜਿਹੜਾ ਡੇਟਨ ਓਹਾਇਓ ਦੇ ਵਿੱਚ ਜਿਹੜਾ ਸ਼ੂਟਰ ਸੀ ਉਹ ਬਰਨੀ ਸੈਂਡਰਸ ਤੇ ਐਲਿਜ਼ਾਬੈਥ ਵੈਰਨ ਤੇ ਅੰਟੀਫਾ ਦਾ ਜਿਹੜਾ ਸਪੋਰਟਰ ਸੀ, ਰਜਿਸਟਰਡ ਡੈਮੋਕ੍ਰੇਟ ਸੀ। ਸੋ ਇਹ ਗੱਲ ਨਹੀਂ ਹੈ। ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਟਾਈਮ ਦੇ ਉੱਤੇ 32 ਮਾਸ ਸ਼ੂਟਿੰਗ ਹੋਈਆਂ, ਕਦੇ ਵੀ ਪ੍ਰੈਜ਼ੀਡੈਂਟ ਓਬਾਮਾ ਨੇ ਕਿਸੇ ਵੀ ਕਮਿਊਨਿਟੀ ਦੇ ਉਲਟ ਕੋਈ ਬਿਆਨ ਨਹੀਂ ਦਿੱਤਾ। ਸੋ ਇੱਦਾਂ ਦੇ ਪਾਗਲ ਲੋਕ ਜਿਹੜੇ ਹੁੰਦੇ ਹੈਗੇ ਆ ਉਹ ਜਿਹੜੇ ਇੱਦਾਂ ਦੇ ਕੰਮ ਕਰਦੇ ਹੈਗੇ। ਪਰ ਇਹਨਾਂ ਦੀ ਹੇਟ ਦੇ ਕਰਕੇ ਜਿਹੜੀ ਲਗਾਤਾਰ ਇਹ ਈਰਖਾ ਹੈ ਗੋ ਬੈਕ ਟੂ ਯੂਅਰ ਕੰਟਰੀ ਵਾਲੀਆਂ ਗੱਲਾਂ ਵੀ ਇਹ ਇਨਵੇਜਨ ਹੋ ਰਹੀ ਹੈ ਹਿਸਪੈਨਿਕਸ ਦੀ, ਵਾਈਟ ਨੈਸ਼ਨਲਿਸਟ ਜਿਹੜੇ ਆ ਉਹਨਾਂ ਦਾ ਪੱਖ ਪੂਰਨਾ, ਇਹ ਗੱਲਾਂ ਤਾਂ ਜਿਹੜੀਆਂ ਆ ਉਹ ਮਾਇਨੇ ਰੱਖਦੀਆਂ ਆ ਵੀ ਉਹ ਲਗਾਤਾਰ ਇਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਸੋ ਇਹ ਦੇਖੋ ਹੁਣ ਇਹ ਬੈਕਗਰਾਊਂਡ ਚੈੱਕ ਨੂੰ ਲੈ ਕੇ ਮਗਰ ਬਚਦੇ ਆ ਜਿਹੜੇ ਹੰਝੂ ਉਹ ਦਿਖਾ ਰਹੇ ਆ। ਜਦ 2017 ਦੇ ਵਿੱਚ ਉਹ ਬੈਕਗਰਾਊਂਡ ਚੈੱਕ ਵਾਲਾ ਚੱਲ ਰਿਹਾ ਸੀ ਲਾ, ਉਸ ਨੂੰ ਕਿਉਂ ਜਿਹੜਾ ਉਹਨਾਂ ਨੇ ਓਵਰਟਰਨ ਕਰ ਦਿੱਤਾ, ਜਿਹਦੇ ਵਿੱਚ ਮੈਂਟਲੀ ਇਲ ਲੋਕਾਂ ਦੇ ਲਈ ਔਖਿਆਈ ਸੀਗੀ ਵੀ ਉਹ ਜਿਹੜੇ ਉਹ ਨਹੀਂ ਖਰੀਦ ਸਕਦੇ ਸੀਗੇ ਜਿਹੜੀਆਂ ਬੰਦੂਕਾਂ, ਉਹ ਤਾਂ ਫਿਰ ਉਹ ਖਰੀਦਣ ਦੇ ਵਿੱਚ ਕਾਮਯਾਬ ਰਹੇ। ਅਤੇ ਉਹਨਾਂ ਦੇ ਵਿੱਚੋਂ ਹੀ ਅਜਿਹੇ ਲੋਕ ਆ ਜਿਨ੍ਹਾਂ ਨੇ ਹੁਣ ਵਾਰਦਾਤਾਂ ਨੂੰ ਜਿਹੜਾ ਅੰਜਾਮ ਦਿੱਤਾ ਆ। ਸੋ ਇਹ ਹੁਣ ਪੋਲੀਟੀਕਲ ਮਾਈਲੇਜ ਦੀ ਗੱਲ ਕਰਦੇ, ਖੁਦ ਵੀ ਜਿਹੜਾ ਇਹੀ ਕੁਛ ਜਿਹੜਾ ਉਹ ਕਰਦੇ ਰਹਿੰਦੇ ਆ ਆਪਣੇ ਵੋਟ ਬੈਂਕ ਨੂੰ ਜਿਹੜਾ ਆ ਉਹ ਮਜ਼ਬੂਤ ਕਰਨ ਦੇ ਲਈ। ਜਦੋਂ ਇੱਕ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਆਇਆ ਜਿਹੜਾ ਇਮੀਗਰੈਂਟ ਆ ਉਸ ਦੇ ਕਰਕੇ ਇੱਕ ਬਿਲਡ ਦਾ ਵਾਲ ਕਰਕੇ ਜਦੋਂ ਨਾਅਰਾ ਲਾਇਆ ਜਾ ਸਕਦਾ, ਅਤੇ ਇਸ ਵਾਈਟ ਸੁਪਰਮੇਸਿਸਟ ਲੋਕਾਂ ਨੂੰ ਫਿਊ ਗੁੱਡ ਪੀਪਲ ਕਹਿ ਕੇ ਕਿਉਂ ਬੁਲਾਉਂਦੇ ਨੇ?
ਸੋ ਇਹ ਚੀਜ਼ਾਂ ਤਾਂ ਇਹਨਾਂ ਨੂੰ ਜਿਹੜੀਆਂ ਉਹ ਦੇਖਣੀਆਂ ਪੈਣੀਆਂ ਆ। ਸੋ ਇਹ ਮਾਸ ਸ਼ੂਟਿੰਗਸ ਨੋ ਡਾਊਟ ਜਿਹੜੀਆਂ ਪਹਿਲੋਂ ਵੀ ਜਿਹੜੀਆਂ ਹੁੰਦੀਆਂ ਰਹੀਆਂ ਆ, ਅਤੇ ਜਿਸ ਹਾਲਾਤ ਹੈਗੇ ਨੇ ਅਮਰੀਕਾ 'ਚ, ਇਹ ਕਦੇ ਰੁਕਣੀਆਂ ਨਹੀਂ ਆ। ਅਤੇ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਆ ਵੀ ਕੋਈ ਉਸ ਦੇ ਉੱਤੇ ਕਾਰਵਾਈ ਜਿਹੜੀ ਉਹ ਨਾ ਹੋਵੇ। ਇਸ ਦੀ ਜਿਹੜੀ ਮਾਰ ਆ ਇਸ ਟਾਈਮ ਮਿਚ ਮਕੌਨਲ ਆ, ਉਸ ਨੂੰ ਵੀ ਜਿਹੜੀ ਉਹ ਸਹਿਣੀ ਪੈ ਰਹੀ ਆ। ਕਾਫੀ ਜਿਹੜੇ ਲੋਕ ਉਸ ਦੇ ਖਿਲਾਫ ਵੀ ਆ ਰਹੇ ਆ ਵੀ ਤੁਸੀਂ ਇਸ ਦੇ ਉੱਤੇ ਕਿਉਂ ਕੁਛ ਜਿਹੜਾ ਉਹ ਨਹੀਂ ਕਰ ਰਹੇ। ਪਰ ਕਹਿੰਦੇ ਕੱਲ੍ਹ ਉਹਨਾਂ ਨੇ ਇੱਕ ਮਾੜਾ ਜਿਹਾ ਬਿਆਨ ਜਿਹੜਾ ਉਹ ਦਿੱਤਾ ਆ, ਜਿਸ ਦੇ ਵਿੱਚ ਕਹਿੰਦੇ ਵੀ ਇਹ ਲੱਗ ਰਿਹਾ ਵੀ ਕਹਿੰਦੇ ਅਸੀਂ ਆਪਣੇ ਵੱਲੋਂ ਜਿਹੜੇ GOP ਵਾਲੇ ਆ, ਅਸੀਂ ਆਪਣੇ ਵੱਲੋਂ ਜਿਹੜੀ ਕੁਛ ਕਰਨ ਦੇ ਲਈ ਤਿਆਰੀ ਜਿਹੜੀ ਉਹ ਕਰ ਰਹੇ ਹਾਂ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲੈ ਕੇ ਜਿਹੜੀਆਂ ਗੱਲਾਂ ਆ ਉਹ ਕੁਛ ਹੋਣਗੀਆਂ ਵੀ ਜਿਹੜੇ ਕੁਛ ਗਨ ਦੇ ਜਿਹੜੇ ਕਾਨੂੰਨ ਹੈਗੇ ਆ ਉਹਨਾਂ ਵਿੱਚ ਇੱਧਰ ਸਖਤੀ ਹੋਊਗੀ, ਅਤੇ ਜਾਂ ਫਿਰ ਇੱਕ ਵਾਰੀ ਫਿਰ ਜਿਹੜੀਆਂ ਬਾਰ-ਬਾਰ ਹੋ ਰਹੀਆਂ ਮਾਸ ਸ਼ੂਟਿੰਗਸ ਆ ਉਹਨਾਂ ਦੇ ਅਗਲੀ ਮਾਸ ਸ਼ੂਟਿੰਗ ਦਾ ਜਿਹੜਾ ਉਹ ਇੰਤਜ਼ਾਰ ਆ ਉਹ ਰਹੇਗਾ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਜਿਹੜੇ ਮਿਚ ਮਕੌਨਲ ਹੈਗੇ ਆ, ਉਹਨਾਂ ਦੇ ਉੱਤੇ ਪ੍ਰੈਸ਼ਰ ਬਣ ਰਿਹਾ ਵੀ ਜਿਹੜਾ ਗਨ ਕੰਟਰੋਲ ਆ ਇਹਦੇ ਬਾਬਤ ਕੁਛ ਨਾ ਕੁਛ ਕੀਤਾ ਜਾਵੇ। ਉਹਨਾਂ ਦੇ ਘਰ ਦੇ ਬਾਹਰ ਵੀ ਕੱਲ੍ਹ 100 ਦੇ ਕਰੀਬ ਲੋਕਾਂ ਨੇ ਜਿਹੜਾ ਕੈਂਡਲ ਲਾਈਟ ਵਿਜ਼ਲ ਜਿਹੜਾ ਕੀਤਾ ਹੈਗਾ, ਅਤੇ ਕਹਿੰਦੇ ਵੀ ਇੱਕ ਉਹਨਾਂ ਵੱਲੋਂ ਵੀ ਬਿਆਨ ਆਇਆ ਵੀ ਹੋ ਸਕਦਾ ਉਹ ਸੈਨੇਟ ਦੇ ਵਿੱਚ ਰਲ ਕੇ ਜਿਹੜਾ ਕੋਈ ਨਾ ਕੋਈ ਇਸ ਇਸ਼ੂ ਦੇ ਉੱਤੇ ਵਰਕਆਊਟ ਕਰਨ। ਪਰ ਅਨਫੋਰਚੂਨੇਟ ਪਾਰਟ ਇਹ ਆ, ਦੋਨਾਂ ਪਾਰਟੀਆਂ ਦੇ ਜਿਹੜੇ ਕਾਂਗਰਸਮੈਨ ਸੈਨੇਟਰ ਆ ਇਹ NRA ਤੋਂ ਪੈਸੇ ਲੈਂਦੇ ਹੈਗੇ ਆ, ਅਤੇ ਜਦੋਂ ਕੋਈ ਸਖਤ ਸਟੈਂਡ ਲੈਣ ਦੀ ਗੱਲ ਆਉਂਦੀ ਆ ਅਤੇ ਕੋਈ ਵੀ ਜਿਹੜਾ ਹੈਗਾ ਆ ਓਪਨਲੀ ਨਹੀਂ ਆਉਂਦਾ ਵੀ ਹਾਂ ਸਾਨੂੰ ਜਿਹੜਾ ਆ ਗਨ ਕੰਟਰੋਲ ਜਾਂ ਜਿਹੜੀ ਜਿਸ ਤਰ੍ਹਾਂ ਕੋਈ ਮੈਂਟਲ ਬੰਦਾ ਆ ਉਹਨੂੰ ਗਨ ਲੈਣ ਤੋਂ ਕਿਸ ਤਰ੍ਹਾਂ ਨਾ ਹੋਣੀ ਆ ਉਹਦੇ 'ਤੇ ਵਰਕਆਊਟ ਕਰਦਾ ਆ। ਜੀ, ਇਹ ਬਹੁਤੇ ਜਿਹੜੇ NRA ਵਾਲੇ ਆ ਉਹ ਰਿਪਬਲਿਕਨਸ ਵਾਲੇ ਪਾਸੇ ਨੂੰ ਜਿਹੜਾ ਜ਼ਿਆਦਾ ਫੰਡਿੰਗ ਉਹਨਾਂ ਦੀ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਉਹ ਜਿਹੜੀ ਸੈਕਿੰਡ ਅਮੈਂਡਮੈਂਟ ਹੈਗੀ ਆ US ਕੌਨਸਟੀਟਿਊਸ਼ਨ ਦੇ ਵਿੱਚ, ਉਹ ਜ਼ਿਆਦਾ ਜਿਹੜੇ ਉਸ 'ਤੇ ਤਰਫਦਾਰੀ ਜਿਹੜੀ ਉਹ ਕਰਦੇ ਨੇ। ਸੋ ਇਹ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਇੱਧਰ ਕੀ ਬਣਦਾ ਆ। ਪਰ ਇਹ ਆ ਵੀ ਹੁਣ ਜਿਹੜਾ 2020 ਦਾ ਜਿਹੜਾ ਡੈਮੋਕ੍ਰੇਟ ਕੈਂਡੀਡੇਟਸ ਹੈਗੇ ਆ ਉਹਨਾਂ ਦੇ ਕੈਂਪੇਨ ਦੇ ਉੱਤੇ ਵੀ ਇਸ ਦਾ ਜਿਹੜਾ ਅਸਰ ਹੈ ਡੈਫੀਨੇਟਲੀ ਇਹਨਾਂ ਮਾਸ ਸ਼ੂਟਿੰਗਸ ਦਾ ਹੋਵੇਗਾ। ਹੁਣ ਜਦੋਂ ਅਗਲੀ ਵਾਰੀ ਇਹਨਾਂ ਨੇ ਦੁਬਾਰਾ ਜਿਹੜੇ ਕਰਨੇ ਨੇ, ਆਈ ਥਿੰਕ ਸਤੰਬਰ ਦੇ ਵਿੱਚ ਸ਼ਾਇਦ ਇਹਨਾਂ ਦੀ ਅਗਲੇ ਜਿਹੜੇ ਹੋਣੇ ਨੇ ਦੁਬਾਰਾ ਡਿਬੇਟਸ, ਸੋ ਉਸ ਦੇ ਵਿੱਚ ਇਹ ਚਰਚਾ ਜਿਹੜੀ ਆ ਉਹ ਜ਼ਿਆਦਾ ਹੋਰ ਜਿਹੜੀ ਸੁਣਨ ਨੂੰ ਜਿਹੜੀ ਉੱਧਰ ਮਿਲ ਸਕਦੀ ਆ। ਬੈਟੋ ਰੁਰਕ ਵਰਗੇ ਜਿਹੜੇ ਲੋਕਾਂ ਨੂੰ, ਕਿਉਂਕਿ ਉਹਨਾਂ ਦੇ ਹੋਮ ਟਾਊਨ ਦੇ ਵਿੱਚ ਇਹ ਵਾਰਦਾਤ ਹੋਈ ਆ, ਇਹ ਗੋਲੀਕਾਂਡ ਜਿਹੜਾ ਹੋਇਆ ਆ, ਹੋ ਸਕਦਾ ਵੀ ਉਹਨਾਂ ਦੇ ਜਿਹੜੇ ਉਸ ਦੇ ਕਰਕੇ ਉਹਨਾਂ ਨੂੰ ਜਿਹੜੀ ਪੋਲੀਟੀਕਲ ਮਾਈਲੇਜ ਆ ਉਹ ਥੋੜ੍ਹੀ ਵੱਧ ਜਿਹੜੀ ਉਹ ਮਿਲ ਸਕੇ। ਪਰ ਇਹ ਦੇਖਣ ਵਾਲੀ ਗੱਲ ਹੋਊਗੀ ਵੀ 2 ਮਹੀਨੇ ਤੱਕ ਉਹ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੇ ਇਸ ਦੇ ਵਿੱਚ ਉਹ ਵੱਧਦੇ ਨੇ। ਅਤੇ ਅਜੇ ਹਾਲ ਦੀ ਘੜੀ ਜਿਹੜੇ ਰਾਸ਼ਟਰਪਤੀ ਟਰੰਪ ਨੇ ਅਲ ਪਾਸੋ 'ਚ ਜਾਣਾ ਆ, ਇਹ ਵੀ ਉੱਥੇ ਹੋ ਸਕਦਾ ਵੀ ਇਹਨਾਂ ਦੇ ਸਪੋਰਟਰ ਜਾਂ ਹੋਰ ਜਿਹੜੇ ਰਾਸ਼ਟਰਪਤੀ ਟਰੰਪ ਦੀ ਜਿਹੜੇ ਕ੍ਰਿਟਿਕਸ ਹੈਗੇ ਆ, ਉਹ ਉੱਥੇ ਕੋਈ ਪ੍ਰੋਟੈਸਟ ਵਗੈਰਾ ਵੀ ਜਿਹੜਾ ਉਹ ਕਰ ਸਕਦੇ। ਪਰ ਮੈਨੂੰ ਲੱਗਦਾ ਵੀ ਅਜਿਹੇ ਮੌਕੇ 'ਤੇ ਪ੍ਰੋਟੈਸਟ ਕਰਨੇ ਉਹ ਠੀਕ ਜਿਹੜੇ ਉਹ ਨਹੀਂ ਹੋਣਗੇ, ਵੀ ਆਮ ਲੋਕ ਜਿਹੜੇ ਮਾਰੇ ਗਏ ਆ ਉਹਨਾਂ ਦੇ ਦੁੱਖ ਦੇ ਵਿੱਚ ਸਾਰਿਆਂ ਨੂੰ ਜਿਹੜਾ ਸ਼ਾਮਲ ਆ ਉਹ ਹੋਣਾ ਚਾਹੀਦਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਇੱਕ ਟੈਨੇਸੀ ਦੇ ਗਵਰਨਰ ਵੱਲੋਂ ਇੱਕ ਜਿਹੜੇ ਬੰਦਾ ਹੈਗਾ ਸਿੰਟੋਰੀਆ ਬਰਾਊਨ, ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚੋਂ ਛੱਡ ਦਿੱਤਾ ਗਿਆ ਆ। ਉਹਨਾਂ ਨੂੰ ਜਿਹੜੀ ਆ ਕਲੈਮੈਂਸੀ ਗ੍ਰਾਂਟ ਦਿੱਤੀ ਗਈ ਸੀ ਟੈਨੇਸੀ ਦੇ ਗਵਰਨਰ ਬਿਲ ਹੈਲਸਲਮ ਵੱਲੋਂ, ਜਿਹੜਾ ਉਹ ਟੈਨੇਸੀ ਡਿਪਾਰਟਮੈਂਟ ਆਫ ਕਰੈਕਸ਼ਨਸ ਦੇ ਵਿੱਚ ਜਿਹੜੇ ਅਰੈਸਟ ਸੀਗੇ, ਅਤੇ ਉਹਨਾਂ ਦੇ ਉੱਤੇ ਸੈਕਸ਼ੂਅਲ ਹਰਾਸਮੈਂਟ ਦੇ ਇੱਦਾਂ ਦੇ ਜਿਹੜੇ ਚਾਰਜ ਲੱਗੇ ਹੋਏ ਸੀ। ਅਤੇ ਇਹ ਜਿਹੜੀ ਖਬਰ ਆ ਇਹ ਟੈਨੇਸੀ ਤੋਂ ਆ ਰਹੀ ਹੈਗੀ ਆ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜਿਹੜੀ ਆਪਾਂ ਨਜ਼ਰ ਮਾਰਦੇ ਹਾਂ, ਜਿਹੜੇ ਫੈਡਐਕਸ ਹੈਗਾ ਆ ਉਹਨਾਂ ਨੇ ਆਪਣੀ ਐਮਾਜ਼ੋਨ ਦੇ ਨਾਲ ਜਿਹੜੀ ਗਰਾਊਂਡ ਡਿਲੀਵਰੀ ਦਾ ਜਿਹੜਾ ਕੌਂਟਰੈਕਟ ਆ ਕਹਿੰਦੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਰੱਦ ਕਰਨ ਜਾ ਰਹੇ ਆ। ਫੈਡਐਕਸ ਕਹਿੰਦੇ ਆ ਵੀ ਉਹ ਜਿਹੜੀ ਗਰਾਊਂਡ ਡਿਲੀਵਰੀ ਕੌਂਟਰੈਕਟ ਆ ਉਸ ਨੂੰ ਰੀਨਿਊ ਜਿਹੜੇ ਉਹ ਨਹੀਂ ਕਰਨਗੇ। ਜਿਹੜੀ ਐਕਸਪ੍ਰੈਸ ਕੌਂਟਰੈਕਟ ਆ ਉਹਨਾਂ ਦੇ ਨਾਲ ਕੀਤਾ ਹੋਇਆ ਸੀਗਾ, ਉਸ ਦੇ ਵਿੱਚ ਕਹਿੰਦੇ ਏਅਰ ਸ਼ਿਪਿੰਗ ਪਹਿਲੋਂ ਹੀ ਜਿਹੜੀ ਉਹਨਾਂ ਨੇ ਇਸ ਦੇ ਨਾਲ ਰੱਦ ਕਰ ਦਿੱਤੀ ਸੀਗੀ। ਐਮਾਜ਼ੋਨ ਨੇ ਇੱਕ ਆਪਣਾ ਵੀ ਜਿਹੜਾ ਡਿਲੀਵਰੀ ਸਰਵਿਸ ਪ੍ਰੋਗਰਾਮ ਆ ਉਹ ਚਾਲੂ ਕੀਤਾ ਸੀਗਾ ਪਿਛਲੇ ਸਾਲ ਤੋਂ। ਇਸ ਦੇ ਬਾਰੇ ਜਿਹੜੀ ਗੱਲਬਾਤ ਕਰ ਰਹੇ ਸੀ ਵੀ ਜਿਹੜੇ ਥਰਡ ਪਾਰਟੀ ਬਿਜ਼ਨੈਸਿਸ ਹੈਗੇ ਆ ਉਹ ਆਪਣਾ ਖੁਦ ਦਾ ਇੱਕ ਗਰਾਊਂਡ ਡਿਲੀਵਰੀ ਨੈਟਵਰਕ ਆਪੋ ਆਪਣੇ ਇਲਾਕਿਆਂ ਦੇ ਵਿੱਚ ਬਣਾਉਣ, ਅਤੇ ਬੇਸਿਕਲੀ ਉਹਨਾਂ ਨੂੰ ਐਮਾਜ਼ੋਨ ਵਾਲੇ
ਸਹਾਇਤਾ ਕਰਨਗੇ ਉਸ ਬਿਜ਼ਨਸ ਨੂੰ ਕਿੱਦਾਂ ਰਨ ਕਰਨਾ ਹੈ, ਕਿਵੇਂ ਰਨ ਕਰਨਾ ਆ। ਸੋ ਆਈ ਥਿੰਕ ਐਮਾਜ਼ੋਨ ਕਿਤੇ ਨਾ ਕਿਤੇ ਚਾਹੁੰਦਾ ਆ ਵੀ ਉਹਨਾਂ ਦਾ ਹੋਰ ਕੰਪਨੀਆਂ ਦੇ ਨਾਲ, ਜਿਹੜੀਆਂ ਵੱਡੀਆਂ ਕੰਪਨੀਆਂ ਆ, ਉਹਨਾਂ ਨੂੰ ਜਿਹੜੇ ਕੌਂਟਰੈਕਟਸ ਆ ਉਹ ਕਰਕੇ ਆਮ ਲੋਕਾਂ ਦੇ ਵਿੱਚ ਜਾ ਕੇ ਜਿਹੜਾ ਆਪਣਾ ਕੰਮ ਆ ਉਹ ਹੋਰ ਜਿਹੜਾ ਉਹ ਤੇਜ਼ ਕੀਤਾ ਜਾਵੇ। ਇਹ ਆ ਵੀ ਫਿਰ ਉਹਨਾਂ ਨੂੰ ਘੱਟ ਪੈਸੇ ਦੇਣੇ ਪੈਣਗੇ ਜਿਹੜਾ ਕੋਈ ਨਵਾਂ ਬਿਜ਼ਨਸ ਆ ਰਿਹਾ ਹੋਊਗਾ, ਜਾਂ ਜੇ ਉਹਨਾਂ ਨੂੰ ਖੁਦ ਬਿਜ਼ਨਸ ਰਨ ਕਰਨ ਦੇ ਵਿੱਚ ਉਹਨਾਂ ਨੂੰ ਬੱਸਾਂ ਜਾਂ ਉਹਨਾਂ ਦੇ ਵੈਨਸ ਮੁਹੱਈਆ ਕਰਾਉਣਗੇ ਤਾਂ ਉਸ ਦੇ ਵਿੱਚੋਂ ਕੁਛ ਘੱਟ ਜਿਹੜਾ ਉਹ ਲਿਆ ਕਰਨਗੇ। ਇਨ ਦੀ ਐਂਡ ਐਮਾਜ਼ੋਨ ਵਾਲੇ ਇਹੀ ਚਾਹੁੰਦੇ ਨੇ ਵੀ ਕਿਤੇ ਨਾ ਕਿਤੇ ਅਸੀਂ ਵੱਧ ਤੋਂ ਵੱਧ ਜਿਹੜੇ ਪੈਸੇ ਆ ਉਹ ਕਿਸ ਤਰੀਕੇ ਨਾਲ ਜਿਹੜਾ ਕਮਾ ਸਕੀਏ। ਪਿਛਲੀ ਵਾਰ ਦੀ ਜਿਹੜੀ ਕਾਫੀ ਚਰਚਾ ਜਿਹੜੀ ਐਮਾਜ਼ੋਨ ਦੀ ਜਿਹੜੀ ਰਹੀ ਸੀ ਵੀ ਇੰਨੇ $multi-billion ਦੀ ਕੰਪਨੀ ਜਿਹੜੀ ਹੋਣ ਦੇ ਬਾਵਜੂਦ ਉਹਨਾਂ ਨੇ ਜਿਹੜਾ ਆ ਟੈਕਸ ਆ ਉਹਨਾਂ ਨੂੰ ਨਹੀਂ ਸੀ ਦੇਣਾ ਪਿਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜਾ ਵੈਬਸਾਈਟ ਆ ਖਾਸ ਕਰਕੇ ਜਿੱਥੇ ਜਿਹੜੇ ਇੱਦਾਂ ਦੇ ਵਾਈਟ ਨੈਸ਼ਨਲਿਸਟ ਹੈਗੇ ਆ, ਆਪਣਾ ਦੇ ਹੇਟ ਵਾਲੇ ਜਿਹੜੇ ਕੋਈ ਨਾ ਕੋਈ ਪੋਸਟਿੰਗ ਕਰਦੇ ਆ, ਬਹੁਤ ਸਾਰੇ ਜਿਹੜੀਆਂ ਮਾਸ ਸ਼ੂਟਿੰਗਸ ਹੋਈਆਂ ਉਹਨਾਂ ਦਾ ਲਿੰਕ ਵੀ ਜਿਹੜਾ ਇਸ ਸਾਈਟ ਨੂੰ ਜਾਂਦਾ ਹੈਗਾ। 8chan ਕਰਕੇ ਜਿਹੜਾ ਇਹ ਸਾਈਟ ਆ, ਹੁਣ ਉਸ ਦੇ ਓਨਰ ਨੂੰ ਜਿਹੜੀ ਆ ਹਾਊਸ ਕਮੇਟੀ ਹੈਗੀ ਆ ਉਹਦੇ ਵੱਲੋਂ ਜਿਹੜਾ ਇੱਕ ਲੈਟਰ ਕਹਿੰਦੇ ਭੇਜਿਆ ਗਿਆ ਆ ਹੋਮਲੈਂਡ ਸਿਕਿਉਰਿਟੀ ਵੱਲੋਂ ਭਈ ਜਿਹੜਾ ਤੁਸੀਂ ਅੱਗੇ ਪੇਸ਼ ਹੋਵੋ ਤਾਂ ਕਿ ਜਿਹੜਾ ਪਤਾ ਲੱਗੇ ਵੀ ਤੁਸੀਂ ਇਹ ਜਿਹੜਾ ਸਾਈਟ ਕਿਉਂ ਚਲਾ ਰਹੇ ਹੋ। ਅਤੇ ਰੀਸੈਂਟਲੀ ਜਿਹੜੀ ਐਲ ਪਾਸੋ ਟੈਕਸਸ ਦੇ ਵਿੱਚ ਸ਼ੂਟਿੰਗ ਹੋਈ ਸੀ, ਉਸ ਨੇ ਵੀ ਜਿਹੜਾ ਆ ਆਪਣਾ ਜਿਹੜਾ ਮੈਨੀਫੈਸਟੋ ਆ 21 ਪੇਜਾਂ ਦਾ ਉਹ 8chan ਜਿਹੜਾ ਵੈਬਸਾਈਟ ਹੈਗਾ ਇਹਦੇ ਉੱਤੇ ਪਾਇਆ ਸੀ। ਅਤੇ ਪਰ ਕਹਿੰਦੇ ਵੀ ਜਿਹੜਾ 8chan ਦਾ ਓਨਰ ਆ ਉਹਦਾ ਇਹ ਨਹੀਂ ਪਤਾ ਵੀ ਐਡਰੈਸ ਕਿੱਥੇ ਆ। ਸੋ ਇਹ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲਿਆ ਵੀ ਹੋ ਸਕਦਾ ਉਹ ਫਿਲਪਾਈਨਸ ਦੇ ਵਿੱਚ ਰਹਿੰਦਾ ਹੋਵੇ। ਉਹ ਇੱਕ ਵੈਟਰਨ ਰਿਹਾ ਆ ਅਤੇ ਕਹਿੰਦੇ 2004 ਸਨ ਦੇ ਵਿੱਚ ਉਹ US ਵੈਟਰਨ ਆ। 2004 ਵਿੱਚ ਫਿਲਪਾਈਨਸ ਨੂੰ ਮੂਵ ਹੋ ਗਿਆ ਸੀ ਅਤੇ ਉੱਥੇ ਕਹਿੰਦੇ ਆਪਣੇ ਉਹ ਪਿਗਸ ਵਗੈਰਾ, ਸੂਰ, ਹੋਰ ਬਾਕੀ ਜਿਹੜੇ ਵੈਬਸਾਈਟ ਆ ਉਹ ਚਲਾਉਂਦਾ ਹੈਗਾ ਆ। ਇੱਕ ਆਡੀਓ ਬੁੱਕ ਕੰਪਨੀ ਵੀ ਉਸਨੇ ਬਣਾਈ ਹੋਈ ਆ, ਪਰ ਕਿਤੇ ਨਾ ਕਿਤੇ ਉਹਦਾ ਮੇਲਿੰਗ ਐਡਰੈਸ ਲੌਹਲਿਨ ਐਸੋਸੀਏਟਸ ਰੀਨੋ ਨਵਾਡਾ ਦੇ ਵਿੱਚ ਦੱਸਿਆ ਗਿਆ ਆ। ਪਰ ਜਿਹੜੀ ਹਾਊਸ ਕਮੇਟੀ ਹੈਗੀ ਆ ਉਹਦੇ ਵੱਲੋਂ ਇਹ ਪੁੱਛਿਆ ਗਿਆ ਵੀ ਉਹਦਾ ਜਿਹੜਾ ਮੇਲਿੰਗ ਐਡਰੈਸ ਲਾਓ ਤਾਂ ਕਿ ਜਿਹੜਾ ਆ ਉਹਨੂੰ ਉੱਥੇ ਪੇਸ਼ ਹੋ ਕੇ ਉਹ ਤੋਂ ਪਤਾ ਕੀਤਾ ਜਾਵੇ ਵੀ ਇਹ ਜਿਹੜਾ ਸਾਈਟ ਹੈਗਾ ਆ, ਇਹ ਜਿਹੜੇ ਬਹੁਤ ਸਾਰੀਆਂ ਸ਼ੂਟਿੰਗਸ ਹੋਈਆਂ ਉਹਨਾਂ ਦਾ ਸੰਬੰਧ ਕਿਤੇ ਨਾ ਕਿਤੇ ਇਸ ਸਾਈਟ ਦੇ ਨਾਲ ਮਿਲਦਾ ਹੈਗਾ ਆ। ਜੀ ਬਿਲਕੁਲ, ਇਹ ਇੱਕ ਸੈਸਪੂਲ ਕਹਿੰਦੇ ਆ ਉਹ ਹੈਗਾ ਆ ਵੀ ਲੋਕ ਜਿਹੜੇ ਆਪਣੇ ਨਫ਼ਰਤੀ ਜਿਹੜੇ ਵਿਚਾਰ ਆ ਉਹ ਇੱਥੇ ਆ ਕੇ ਜਿਹੜੇ ਪ੍ਰਗਟ ਕਰਦੇ ਨੇ। 8chan ਵਰਗੀ ਜਿਹੜੀ ਉਹ ਵੈਬਸਾਈਟ ਆ ਉਸ 'ਤੇ ਉੱਤੇ ਅਤੇ ਹੁਣ ਤਾਂ ਇਹੀ ਨਹੀਂ, ਹੁਣ ਤਾਂ ਸੋਸ਼ਲ ਮੀਡੀਆ ਦੇ ਉੱਤੇ ਹੀ ਆਪਣੇ ਜਿਹੜੇ ਰੈਗੂਲਰ ਆਮ ਲੋਕ ਵੀ ਜਿਹੜੇ ਵਰਤਦੇ ਆ ਉਹਨਾਂ ਉੱਤੇ ਵੀ ਬਹੁਤ ਸਾਰੇ ਜਿਹੜੇ ਇੱਦਾਂ ਦੇ ਕੱਟੜਤਾ ਦੇ ਅਤੇ ਇੱਦਾਂ ਦੇ ਰੇਸਿਜ਼ਮ ਵਾਲੇ ਅਤੇ ਇੱਦਾਂ ਦੇ ਜਿਹੜੇ ਆ ਮਰਨ ਮਰਾਉਣ ਵਾਲੀਆਂ ਜਿਹੜੀਆਂ ਗੱਲਾਂ ਆ ਉਹ ਵੀ ਉੱਥੇ ਸੁਣਨ ਨੂੰ ਜਿਹੜੀਆਂ ਉਹ ਮਿਲ ਜਾਂਦੀਆਂ। ਹੁਣ ਇਹ ਹੋ ਚੁੱਕਾ ਹਰਜੋਤ ਸਿੰਘ ਜੀ, ਇੱਦਾਂ ਹੀ ਹੋਇਆ ਇਹਨਾਂ ਦੋਨਾਂ ਹੀ ਕੇਸਾਂ ਦੇ ਵਿੱਚ ਜਿਨ੍ਹਾਂ ਨੇ ਗੋਲੀਬਾਰੀ ਜਿਹੜੀ ਕੀਤੀ ਆ, ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੇ ਨਾਲ ਦੇ ਨਾਲ ਉਹਨਾਂ ਦੇ ਜਿਹੜੇ ਅਕਾਊਂਟ ਆ ਉਸੇ ਵੇਲੇ ਜਿਹੜੇ ਆ ਉਹ ਬਲੌਕ ਕਰ ਦਿੱਤੇ, ਡਿਲੀਟ ਕਰ ਦਿੱਤੇ। ਉਹ ਵੀ ਲੋਕ ਉਹ ਵੀ ਚਾਹੁੰਦੇ ਆ ਵੀ ਉਹਨਾਂ ਦੀ, ਕਿਉਂਕਿ ਬਦਨਾਮੀ ਬਹੁਤ ਹੁੰਦੀ ਆ ਬਾਅਦ ਦੇ ਵਿੱਚ, ਉੱਥੋਂ ਪਤਾ ਲੱਗਦਾ ਵੀ ਉਹਨਾਂ ਨੇ ਕਿਹੜੀਆਂ ਗੱਲਾਂ ਲਿਖੀਆਂ ਸੀਗੀਆਂ। ਸੋ ਝੱਟ ਜਿਹੜੇ ਲੋਕ ਉਹ ਪੁਰਾਣੀਆਂ ਚੀਜ਼ਾਂ ਕੱਢ ਕੇ ਜਿਹੜੀਆਂ ਸਾਹਮਣੇ ਉਹ ਲੈ ਆਉਂਦੇ ਨੇ। ਸੋ ਇਹ ਵੀ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ। ਸੋ ਇਹ ਇੱਕ ਚੰਗੀ ਚੀਜ਼ ਹੋਊਗੀ ਜੇ ਉਹ ਸਾਹਮਣੇ ਪੇਸ਼ ਹੋ ਜਾਵੇ। ਉੱਦਾਂ ਉਸੇ ਨੇ ਹੀ ਜਿਹੜਾ ਉਹ ਬਿਆਨ ਵੀ ਦਿੱਤਾ ਸੀਗਾ ਇਸ ਸ਼ੂਟਿੰਗ ਤੋਂ ਬਾਅਦ ਦੇ ਵਿੱਚ, ਜਿਹੜਾ ਫਾਊਂਡਰ ਸੀਗਾ ਵੀ ਇਸ ਵੈਬਸਾਈਟ ਨੂੰ ਜਿਹੜਾ ਉਹ ਬੰਦ ਕਰ ਦੇਣਾ ਚਾਹੀਦਾ। ਆਈ ਥਿੰਕ ਸੈਨ ਫਰਾਂਸਿਸਕੋ ਬੇਸਡ ਵੈਬਸਾਈਟ ਹੈਗੀ ਆ, ਉੱਦਾਂ ਰਨ ਜਿਹੜੀ ਹੈ ਇਹ ਇੱਥੋਂ ਹੁੰਦੀ ਆ ਜੀ। ਸੋ ਬਿਲਕੁਲ, ਜਦੋਂ ਇਹ ਸ਼ੂਟਿੰਗ ਹੋਈ ਸੀ ਉਹ ਤੋਂ ਬਾਅਦ 24 ਤੋਂ 48 ਘੰਟੇ ਲਈ ਇੱਕ ਟਵੀਟ ਉਹਨਾਂ ਵੱਲੋਂ ਕੀਤਾ ਗਿਆ ਸੀ ਵੀ ਅਸੀਂ ਵੈਬਸਾਈਟ ਜਿਹੜੀ ਆ ਡਾਊਨ ਕਰਨ ਜਾ ਰਹੇ ਹੈਗੇ ਆ। ਪਰ 8chan ਦੇ ਜਿਹੜੇ ਫਾਊਂਡਰ ਹੈਗੇ ਆ ਫਰੈਡਰਿਕ ਬ੍ਰੈਨਨ, ਉਹ ਹੁਣ ਕਹਿੰਦੇ ਵੀ ਇਸ ਸਾਈਟ ਦੇ ਨਾਲ ਕੋਈ ਉਹਨਾਂ ਦਾ ਕਨੈਕਸ਼ਨ ਨਹੀਂ ਹੈਗਾ। ਉਹ ਕਾਫੀ ਲੰਮੇ ਸਮੇਂ ਤੋਂ ਉਹਦੇ ਕ੍ਰਿਟਿਕ ਵੀ ਹੈਗੇ ਆ, ਪਰ ਜਿਹੜਾ ਬੰਦਾ ਹੁਣ ਉਸ ਨੂੰ ਅੱਗੇ ਜਾ ਕੇ ਵਾਟਕਨਸ, ਜਿਸ ਤਰ੍ਹਾਂ ਮੈਂ ਦੱਸਿਆ ਵੀ ਆਰਮੀ ਦਾ ਵੈਟਰਨ ਰਹਿ ਚੁੱਕਾ ਆ, ਉਹ ਇਸ ਨੂੰ ਰਨ ਕਰਦਾ ਹੈਗਾ। ਅਤੇ ਉਸਨੇ ਜਿਹੜਾ ਫਰੈਡਰਿਕ ਆ ਇਹ ਵਾਸ਼ਿੰਗਟਨ ਪੋਸਟ ਦੇ ਥਰੂ ਦੱਸਿਆ ਸੀ, ਕਿਹਾ ਸੀ ਭਈ ਦੁਨੀਆ ਨੂੰ ਡੂ ਦਾ ਵਰਲਡ ਏ ਫੇਵਰ ਐਂਡ ਸ਼ਟ ਇਟ ਆਫ, ਤਾਂ ਕਿ ਜਿਹੜਾ ਹੋਰ ਆਉਣ ਵਾਲੇ ਸਮੇਂ 'ਚ ਕਿਸੇ ਜਿਹੜਾ ਇਨੋਸੈਂਟ ਬੰਦੇ ਦਾ ਕਤਲ ਨਾ ਹੋਵੇ। ਜੀ, ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ
ਤੇ ਇਦਾਂ ਹੀ ਪ੍ਰੋਗਰਾਮ ਦਾ ਸਿਲਸਿਲਾ ਚੱਲਦਾ ਰਹੇਗਾ। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ-ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64 DRE ਲਾਇਸੈਂਸ ਨੰਬਰ 0268144। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਬੜੇ ਮਾਣ ਨਾਲ ਪੇਸ਼ ਕਰਦੇ ਨੇ ਤੀਆਂ ਤੀਜ ਦੀਆਂ। ਬੀਬੀਆਂ, ਭੈਣਾਂ ਤੇ ਬੱਚੀਆਂ ਲਈ ਸੈਕਰਾਮੈਂਟੋ ਚ ਐਲਗਰੋਵ ਪਾਰਕ, ਐਲਗਰੋਵ ਵਿਖੇ ਤੀਆਂ ਇਸ ਵਾਰ 11 ਅਗਸਤ ਦਿਨ ਐਤਵਾਰ ਨੂੰ ਹੋਣਗੀਆਂ, ਜਿਸ ਵਿੱਚ ਗੀਤ ਸੰਗੀਤ ਦੇ ਨਾਲ-ਨਾਲ ਗਿੱਧੇ ਦੀਆਂ ਧਮਾਲਾਂ, ਬੋਲੀਆਂ, ਸਕਿੱਟਾਂ, ਡੀਜੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ। ਇਹ ਮੇਲਾ ਸਿਰਫ ਔਰਤਾਂ ਲਈ ਹੈ। ਦਾਖਲਾ ਤੇ ਪਾਰਕਿੰਗ ਬਿਲਕੁਲ ਮੁਫਤ ਹੈ। ਟੀਮ ਐਂਟਰ ਕਰਵਾਉਣ ਲਈ ਫੋਨ ਨੰਬਰ 9162406969 ਜਾਂ ਸਟਾਲ ਲਗਾਉਣ ਲਈ 9163209444 ਤੇ ਕਾਲ ਕਰੋ। ਪੰਜਾਬ ਵਾਂਗ ਖੁੱਲੇ ਮੈਦਾਨ ਵਿੱਚ ਅਸਲੀ ਤੀਆਂ ਦਾ ਆਨੰਦ ਲੈਣ ਲਈ 11 ਅਗਸਤ ਨੂੰ ਐਲਗਰੋ ਪਾਰਕ ਵਿੱਚ ਪਹੁੰਚੋ। ਲਾਲ ਨੀਲੇ ਪੀਲੇ ਪਾ ਕੇ ਸੂਟ ਸੋਹਣੀਆਂ ਬਣੀ ਫਿਰਦੀਆਂ ਨੇ ਫਰੂਟ ਸੋਹਣੀਆਂ। ਸ਼ਹਿਨਾਈ ਬ੍ਰਾਈਡਲ ਬੁਟੀਕ ਫਰੀਮੌਂਟ ਵਾਲਿਆਂ ਤੇ ਲੱਗ ਚੁੱਕੀ ਆ 25% ਡਿਸਕਾਊਂਟ ਦੀ ਭਾਰੀ ਸੇਲ। ਸ਼ਹਿਨਾਈ ਬ੍ਰਾਈਡਲ ਬੁਟੀਕ ਸਭ ਤੋਂ ਵੱਡਾ ਸਟੋਰ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀਆਂ ਸਾੜੀਆਂ, ਲਹਿੰਗੇ, ਸਲਵਾਰ ਸੂਟ ਅਤੇ ਵਿਆਹ ਵਾਸਤੇ ਲਹਿੰਗਾ ਅਤੇ ਸ਼ੇਰਵਾਨੀ। ਬੱਚਿਆਂ ਤੇ ਮਰਦਾਂ ਦੇ ਕੱਪੜੇ ਵੀ ਖਰੀਦ ਸਕਦੇ ਹੋ ਅਤੇ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ ਵੀ। ਅਤੇ ਇਹਨਾਂ ਦੀ ਨਵੀਂ ਕਲੈਕਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਪਸੰਦ ਕਰ ਸਕਦੇ ਹੋ ਅਤੇ ਲੈ ਸਕਦੇ ਹੋ 25% ਸੇਲ ਦਾ ਲਾਭ। ਇਸ ਦੇ ਨਾਲ ਹੀ ਇਹਨਾਂ ਦੇ ਸਟੋਰ ਤੇ ਖੁੱਲ ਚੁੱਕਾ ਹੈ 골ਡ ਪੈਲਸ ਜਿਊਲਰਸ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਹੀਰੇ ਅਤੇ ਸੋਨੇ ਦੇ ਗਹਿਣੇ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਗੱਲ ਕਰੋ 5107968658 510 796 8658 ਅਤੇ ਖੁੱਲੇ ਰਹਿੰਦੇ ਹਨ ਮੰਗਲਵਾਰ ਤੋਂ ਐਤਵਾਰ ਸਵੇਰੇ 11 ਵਜੇ ਤੋਂ ਸ਼ਾਮੀ 7:30 ਵਜੇ ਤੱਕ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵੈਲ ਡਰਾਈਵ, ਫਰੀਮੌਂਟ। ਅੱਜ ਹੀ ਜਾਓ ਤੇ 25% ਸੇਲ ਦਾ ਲਾਭ ਉਠਾਓ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜ਼ੋਰਾ ਰੰਧਾਵਾ ਤੇ ਮੇਰੇ ਵੱਲੋਂ ਪੰਜਾਬੀ ਰੇਡੀਓ US ਤੇ ਸੁਣਨ ਵਾਲੇ ਸਾਰਿਆਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਸਾਰਿਆਂ ਨੂੰ ਬਹੁਤ ਹੀ ਬਹੁਤ ਖੁਸ਼ੀਆਂ ਦੇਵੇ। ਪੰਜਾਬੀ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਤੇ ਜੇ ਇੰਡੀਆ ਦੀ ਗੱਲ ਕਰਦੇ ਜਾਈਏ, ਜਦੋਂ ਤੋਂ ਹੀ ਕਸ਼ਮੀਰ ਦਾ ਜਿਹੜਾ 370 ਵਾਲਾ ਮੁੱਦਾ ਜਿਹੜਾ ਗਰਮਾਇਆ ਹੋਇਆ ਆ, ਇੰਡੀਆ ਦੀ ਗਵਰਨਮੈਂਟ ਨੇ ਉਸ ਨੂੰ ਰਿਮੂਵ ਕਰ ਦਿੱਤਾ, ਧਾਰਾ 370 ਕਸ਼ਮੀਰ ਦੇ ਵਿੱਚੋਂ, ਤੇ ਉੱਥੇ ਇੱਕ ਤਰ੍ਹਾਂ ਨਾਲ ਪੂਰਾ ਕਰਫਿਊ ਲਾਇਆ ਹੋਇਆ। ਸਾਰੇ ਸਕੂਲ, ਕਾਲਜ, ਹਸਪੀਟਲ ਬੰਦ ਆ, ਐਵਰੀਥਿੰਗ ਕਲੋਜ਼ ਹੈਗੀ ਆ, ਫੋਨ, ਟੀਵੀ, ਅਖਬਾਰਾਂ, ਸਾਰਾ ਕੁਝ ਉੱਥੇ ਬੰਦ ਹੋਇਆ ਆ। ਅਤੇ ਪਹਿਲੇ 2-3 ਦਿਨ ਤਾਂ ਇੰਟਰਨੈਸ਼ਨਲ ਮੀਡੀਆ ਜਿਹੜਾ ਆ ਉਹ ਚੁੱਪ ਰਿਹਾ, ਪਰ ਹੁਣ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਅਖਬਾਰਾਂ ਹੈਗੀਆਂ ਆ, ਚਾਹੇ ਉਹ ਇੰਗਲੈਂਡ ਦੀ ਆ ਇੰਡੀਪੈਂਡੈਂਸ, USA ਤੋਂ ਵਾਸ਼ਿੰਗਟਨ ਪੋਸਟ, BBC, NPR, ਨਿਊਯਾਰਕ ਟਾਈਮ, ਇਹ ਸਾਰਿਆਂ ਨੇ ਹੁਣ ਇਹ ਜਿਹੜੇ ਆਰਟੀਕਲ ਲਿਖਣੇ ਜਿਹੜੇ ਸ਼ੁਰੂ ਕਰ ਦਿੱਤੇ ਆ। ਬਹੁਤ ਸਾਰਾ ਜਿਹੜਾ USA ਜਾਂ UK ਦਾ ਮੀਡੀਆ ਆ, ਉਹ ਕਹਿੰਦਾ ਆ ਵੀ ਇਹ ਜਿਹੜਾ ਇੰਡੀਆ ਨੇ ਜਿਹੜਾ ਸਟੈਪ ਚੱਕਿਆ ਇਹ ਬਿਲਕੁਲ ਸਹੀ ਨਹੀਂ ਹੈਗਾ। ਅਤੇ ਹੁਣੇ ਰੀਸੈਂਟ ਸਵੇਰ ਵਾਲੀਆਂ ਖਬਰਾਂ 'ਚ ਵੀ ਕਵਰ ਕੀਤਾ ਗਿਆ ਆ ਵੀ ਕਿਸ ਤਰ੍ਹਾਂ ਪਾਕਿਸਤਾਨ ਨੇ ਕਹਿ ਦਿੱਤਾ ਵੀ ਜਿਹੜਾ ਇੰਡੀਆ ਦਾ ਕੌਂਸਲੇਟ ਆ ਉਸ ਨੂੰ ਹੁਣ ਵਾਪਸ ਆਪਣੇ ਮੁਲਕ ਚਲੇ ਜਾਣਾ ਚਾਹੀਦਾ, ਪਾਕਿਸਤਾਨ ਨੇ ਕਿਹਾ ਹੈਗਾ। ਸੋ ਲੱਗਦਾ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਸਬੰਧ ਆ ਦੋਨਾਂ ਮੁਲਕਾਂ ਦੇ ਵਿੱਚ ਕਾਫੀ ਖਰਾਬ ਹੋਣਗੇ, ਅਤੇ ਇਹਦਾ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹਦੇ 'ਤੇ ਸਿੱਖਾਂ ਨੇ ਬਹੁਤ ਨਜ਼ਰ ਰੱਖੀ ਹੋਈ ਆ, 550ਵੀਂ ਸ਼ਤਾਬਦੀ ਹੈਗੀ ਆ ਗੁਰੂ ਨਾਨਕ ਪਾਤਸ਼ਾਹ ਦੀ, ਅਤੇ ਸਿੱਖਾਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ, ਸੋ ਉਹਦੇ ਉੱਤੇ ਇਹਦਾ ਅਸਰ ਕਾਫੀ ਪੈ ਸਕਦਾ ਹੈਗਾ ਆ। ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਕੀ ਜਿਹੜੀਆਂ ਆ ਅਪਡੇਟਸ ਹੋ ਰਹੀਆਂ ਹੈਗੀਆਂ ਉਹਦੇ ਬਾਰੇ। ਜੀ, ਅਮਰੀਕਾ ਵਾਲਿਆਂ ਨੇ ਕਿਹਾ ਵੀ ਜਿਹੜਾ ਭਾਰਤ ਨੇ ਫੈਸਲਾ ਲਿਆ ਆ ਇਸ ਦੇ ਬਾਰੇ ਉਹਨਾਂ ਨੇ ਇਤਲਾਹ ਜਿਹੜੀ ਆ ਸਾਨੂੰ ਉਹ ਨਹੀਂ ਕੀਤੀ, ਪਰ ਜਿਹੜਾ ਭਾਰਤੀ ਸਰਕਾਰ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਸੋਰਸਿਸ ਦੇ ਮੁਤਾਬਕ ਉਹ ਕਹਿੰਦੇ ਆ ਵੀ ਅਸੀਂ ਜਿਹੜੇ 5 ਹੀ ਮੁਲਕ ਹੈਗੇ ਨੇ UN ਦੇ ਸਿਕਿਉਰਿਟੀ ਕਾਉਂਸਲ ਦੇ, ਉਹਨਾਂ ਸਾਰਿਆਂ ਨੂੰ ਜਿਹੜੀ ਉਹ ਜਾਣਕਾਰੀ ਦਿੱਤੀ ਸੀ। ਉਹਨਾਂ ਸਿਕਿਉਰਿਟੀ ਜਿਹੜੇ ਮੁਲਕਾਂ ਦੇ ਵਿੱਚ US ਵੀ ਜਿਹੜਾ ਉਹ ਸ਼ਾਮਲ ਹੈਗਾ ਆ। ਸੋ ਹੁਣ USA ਵਾਲੇ ਇੱਕ ਪਾਸੇ ਕਹਿ ਰਹੇ ਆ ਵੀ ਮੋਦੀ ਹੁਣਾਂ ਨੇ ਜਾਂ ਸਰਕਾਰ ਨੇ ਸਾਨੂੰ ਇਤਲਾਹ ਜਿਹੜੀ ਆ ਉਹ ਨਹੀਂ ਸੀ ਦਿੱਤੀ। ਇਹ US ਸਟੇਟ ਡਿਪਾਰਟਮੈਂਟ ਨੇ ਜਿਹੜੀ ਇੱਕ ਸਟੇਟਮੈਂਟ ਆ ਉਹ ਇਸ਼ੂ ਜਿਹੜੀ ਕੀਤੀ ਆ, ਜਦ ਨਿਊ ਦਿੱਲੀ ਨੇ ਇਹ ਕਿਹਾ ਸੀਗਾ ਵੀ ਅਸੀਂ ਜਿਹੜੇ ਸਾਰਿਆਂ ਨੂੰ ਬਰੀਫਿੰਗ ਜਿਹੜੀ ਉਹ ਕਰ ਦਿੱਤੀ ਸੀ ਵੀ ਇਹ ਕਰਨ ਜਾ ਰਹੇ ਹਾਂ। ਅਜੇ ਥੋੜ੍ਹੇ ਦਿਨ ਪਹਿਲਾਂ ਹੀ ਡੋਨਲਡ ਟਰੰਪ ਨੇ ਬਿਆਨ ਦਿੱਤਾ ਸੀਗਾ ਵੀ ਮੈਨੂੰ ਮੋਦੀ ਨੇ ਆਖਿਆ ਆ ਵੀ ਜਿਹੜਾ ਕਸ਼ਮੀਰ ਦਾ ਮਸਲਾ ਆ ਉਸ ਨੂੰ ਤੁਸੀਂ ਜਿਹੜਾ ਆ ਉਹ ਸੁਲਝਾਓ, ਜਿਹੜੀ ਆ ਉਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਵਿਚਕਾਰਲੀ ਜਿਹੜੀ ਧਿਰ ਬਣ ਕੇ ਤੁਸੀਂ ਇਸ ਨੂੰ ਸੁਲਝਾਓ, ਪਰ ਉਹਨਾਂ ਨੇ ਖੁਦ ਹੀ ਜਿਹੜਾ ਇਹ ਹੁਣ ਫੈਸਲਾ ਲੈ ਲਿਆ ਆ। ਜੀ ਬਿਲਕੁਲ। ਵਾਸ਼ਿੰਗਟਨ ਪੋਸਟ ਨੇ ਜਿਹੜਾ ਆਰਟੀਕਲ ਲਿਖਿਆ ਆ ਉਹਦੇ 'ਚ ਉਹਨਾਂ ਨੇ ਇਹੀ ਲਿਖਿਆ ਆ ਵੀ ਇਹ ਮੋਦੀ ਗੌਰਮੈਂਟ ਦਾ ਸਭ ਤੋਂ ਕਾਲਾ ਦਿਨ ਕਿਹਾ ਜਾ ਸਕਦਾ ਹੈ, ਮੋਦੀ ਗੌਰਮੈਂਟਸ ਡਾਰਕੈਸਟ ਮੂਮੈਂਟ ਆ, ਜਦੋਂ ਉਹਨਾਂ ਨੇ ਕਸ਼ਮੀਰ ਦੇ ਵਿੱਚ ਜਿਹੜਾ ਆ ਇਹ ਪੂਰੀ ਤਰ੍ਹਾਂ ਜਿਹੜਾ ਉਹਨੂੰ ਬੰਦ ਕੀਤਾ ਹੋਇਆ ਹੈਗਾ ਆ, ਅਤੇ ਉੱਥੇ ਐਮਰਜੈਂਸੀ ਵਾਲਾ ਮਾਹੌਲ ਬਣਿਆ ਹੋਇਆ ਹੈ। ਜੀ, ਅਗਲੀ ਜਿਹੜੀ ਖਬਰ ਕਰਦੇ ਆ ਸੈਂਟਰਲ ਨਿਊਯਾਰਕ ਤੋਂ ਜਿਹੜੀ ਆ ਰਹੀ ਹੈ, ਉੱਥੇ ਇੱਕ ਹੋਮ ਓਨਰ ਦੇ ਖਿਲਾਫ ਪਹਿਲਾਂ ਜਿਹੜੇ ਚਾਰਜਿਸ ਜਿਹੜੇ ਲਾਏ ਗਏ ਸੀਗੇ, ਜਦ ਉਸ ਦੇ ਘਰ ਦੇ ਵਿੱਚ ਕੋਈ ਜਣਾ ਬਰਗਲਰੀ ਜਿਹੜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਦ ਉਸ ਪਿੱਛੋਂ ਆਇਆ ਤਾਂ ਉਸਨੇ ਦੇਖਿਆ ਵੀ ਉਹ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਅਤੇ ਉਸਨੇ ਜਿਹੜੀਆਂ ਉੱਥੇ ਗੋਲੀਆਂ ਚਲਾਈਆਂ, ਜਿਸ ਦੇ ਵਿੱਚ ਜਿਹੜੇ 2 ਇੰਟਰੂਡਰ ਸੀਗੇ ਚੋਰੀ ਕਰਨ ਆਏ ਆ ਉਹ ਮਾਰੇ ਗਏ ਸੀ। ਰੋਨਲਡ ਨਾਂ ਦਾ ਬੰਦਾ ਜਿਸ ਦੀ ਉਮਰ 64 ਸਾਲ ਦੱਸੀ ਜਾਂਦੀ, ਉਸ ਦੇ ਉੱਤੇ ਚਾਰਜ ਸੀਗੇ ਕ੍ਰਿਮੀਨਲ ਪੋਜੈਸ਼ਨ ਆਫ ਫਾਇਰ ਆਰਮ, ਫਿਰ ਫੈਲਨੀ, ਅਤੇ ਉਸਨੇ ਜਿਹੜਾ ਸ਼ਾਟ ਐਂਡ ਕਿਲ ਕਰ ਦਿੱਤਾ ਸੀਗਾ ਪੈਟਰੀਸ਼ੀਆ ਟੈਲਰੀਕੋ ਅਤੇ ਨਿਕੋਲਸ ਟੈਲਰੀਕੋ ਉਸ ਨੂੰ, ਜਦੋਂ ਉਸ ਦੇ ਘਰੇ ਬ੍ਰੇਕ ਇਨ ਕਰ ਰਹੇ ਸੀਗੇ। ਅਤੇ ਹੁਣ ਪੁਲਿਸ ਨੇ ਦੱਸਿਆ ਵੀ ਇਸ ਦੇ ਖਿਲਾਫ ਜਿਹੜੇ ਚਾਰਜਿਸ ਲਾਏ ਗਏ ਸੀ ਉਹਨਾਂ ਨੂੰ ਡਰੋਪ ਕੀਤਾ ਜਾ ਰਿਹਾ ਹੈਗਾ ਆ। ਆਈ ਥਿੰਕ ਇਸ ਦੇ ਵਿੱਚ ਇਹੀ ਗੱਲ ਜਿਹੜੀ ਉਹ ਰਹੀ ਹੋਣੀ ਆ ਵੀ ਉਸਨੇ ਆਪਣੇ ਘਰ ਦੀ ਰਾਖੀ ਦੇ ਲਈ, ਆਪਣੀ ਖੁਦ ਦੀ ਸੇਫਟੀ ਦੇ ਲਈ ਇਹ ਗੋਲੀਆਂ ਉਹ ਚਲਾਈਆਂ ਸੀਗੀਆਂ। ਦੋਨੋਂ ਇੰਟਰੂਡਰ ਕਹਿੰਦੇ ਆ ਉੱਦਾਂ ਅਨਆਰਮਡ ਸੀਗੇ, ਪਰ ਤੁਸੀਂ ਕਿਸੇ ਦੇ ਘਰ ਜਾ ਕੇ ਚੋਰੀ ਕਰਨ ਲੱਗੋਗੇ ਤਾਂ ਅਗਲੇ ਨੇ ਤਾਂ ਆਪਣੀ ਜਿਹੜੀ ਹੈ ਰਾਖੀ ਦੇ ਲਈ ਉਹ ਜਿਹੜਾ ਵੀ ਕੋਈ ਉਸ ਦੇ ਕੋਲ ਹਥਿਆਰ ਹੈਗਾ ਉਹ ਉਸਨੇ ਵਰਤਣਾ ਹੀ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਹਾਂਗਕਾਂਗ ਤੋਂ ਆ ਰਹੀ ਆ। ਹਾਂਗਕਾਂਗ ਦੇ ਵਿੱਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਆ ਉੱਥੇ ਮੁਜ਼ਾਹਰੇ ਚੱਲ ਰਹੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਚਾਈਨਾ ਵਾਲੇ ਹੁਣ ਕਹਿੰਦੇ ਆ ਵੀ ਇਹ ਜਿਹੜੇ ਮੁਜ਼ਾਹਰਾਕਾਰੀ ਆ ਇਹ ਇੱਕ ਤਰ੍ਹਾਂ ਨਾਲ ਠੱਗ ਹੈਗੇ ਆ, ਅਤੇ ਇਹ ਜਿਹੜੇ ਆ ਵਾਇਲੈਂਸ ਨੂੰ ਪ੍ਰਮੋਟ ਕਰ ਰਹੇ ਹੈਗੇ ਆ, ਅਤੇ ਜੇ ਉਹਨਾਂ ਨੇ ਪ੍ਰੋਟੈਸਟ ਕਰਨੇ ਨਾ ਬੰਦ ਕੀਤੇ ਅਤੇ ਚਾਈਨਾ ਜਿਹੜਾ ਆ ਖੁਦ ਉਹਦੇ ਵਿੱਚ ਇੰਟਰਵੀਨ ਕਰੂਗਾ।
ਸੋ ਇਹ ਚਾਈਨਾ ਵੱਲੋਂ ਜਿਹੜੀ ਸਟੇਟਮੈਂਟ ਆ ਰਹੀ ਆ ਹਾਂਗਕਾਂਗ ਦੇ ਵਿੱਚ ਜਿਹੜੇ ਪ੍ਰੋਟੈਸਟਰਸ ਹੈਗੇ ਆ ਉਹਨਾਂ ਦੀ ਬਾਬਤ। ਜੀ ਅਗਲੀ ਜਿਹੜੀ ਗੱਲ ਆ ਬ੍ਰਿਟੇਨ ਤੋਂ ਆ ਰਹੀ ਹੈ। ਬ੍ਰਿਟੇਨ ਦੇ ਵਿੱਚ ਇਦਾਂ ਹੀ ਲੱਗ ਰਿਹਾ ਵੀ ਅਕਤੂਬਰ ਦੇ ਵਿੱਚ ਜਿਹੜਾ ਨੋ ਡੀਲ ਬ੍ਰੈਕਸਿਟ ਜਿਹੜਾ ਉੱਥੇ ਹੋਣ ਜਾ ਰਿਹਾ ਆ ਅਤੇ ਬ੍ਰਿਟੇਨ ਯੂਰਪੀਅਨ ਸੰਘ ਨੂੰ ਜਿਹੜਾ ਛੱਡ ਜਾਵੇਗਾ ਬਗੈਰ ਕਿਸੇ ਬਾਕੀ ਮੁਲਕਾਂ ਦੇ ਨਾਲ ਡੀਲ ਤੋਂ। ਯੂਰਪੀਅਨ ਸੰਘ ਵੀ ਕਹਿ ਰਹੀ ਹੈ, ਕਹਿੰਦੇ ਵੀ ਸਾਨੂੰ ਵੀ ਇਹੀ ਉਮੀਦ ਆ ਵੀ ਉੱਥੇ ਜਿਹੜਾ ਆ ਉਹ ਨੋ ਡੀਲ ਬ੍ਰੈਕਜ਼ਿਟ ਹੀ ਜਿਹੜਾ ਉੱਥੇ ਹੋਵੇਗਾ। ਪਰ ਜਿਹੜੇ ਰਿਊਟਰਸ ਵਾਲੇ ਦੱਸਦੇ ਨੇ, ਕਹਿੰਦੇ ਵੀ ਬ੍ਰਿਟੇਨ ਨੋ ਡੀਲ ਬ੍ਰੈਕਜ਼ਿਟ ਹੋਣ ਦੇ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਉਸ ਦੇ ਵਿੱਚ ਉਸ ਨੂੰ ਅਸਰ ਪੈਣਾ ਹੈ। ਕਹਿੰਦੇ ਜੇ ਹਫ਼ਤੇ ਨਹੀਂ ਤਾਂ ਕਈ ਮਹੀਨੇ, ਜੇ ਮਹੀਨੇ ਨਹੀਂ ਤਾਂ ਕਈ ਹਫ਼ਤਿਆਂ ਤੱਕ ਜਿਹੜਾ ਬ੍ਰਿਟੇਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਖਾਸ ਕਰਕੇ ਕਹਿ ਲਓ ਵੀ ਤਾਜ਼ਾ ਫੂਡ ਫਰੈਸ਼ ਪ੍ਰੋਡਿਊਸ ਜਿਹੜਾ ਆ ਉਹ ਨਹੀਂ ਮਿਲੇਗਾ। ਅਤੇ ਫੂਡ ਅਤੇ ਜਿਹੜੀ ਡਰਿੰਕ ਲੌਬੀ ਆ ਬ੍ਰਿਟੇਨ ਦੀ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਚੇਤਾਵਨੀ ਆ ਉਹ ਦਿੱਤੀ ਆ। ਕਹਿੰਦੇ ਟੈਸਕੋ ਵਰਗੇ ਜਿਹੜੇ ਉੱਥੇ ਦੇ ਰੀਟੇਲਰਸ ਆ ਉਹਨਾਂ ਨੇ ਇਹੀ ਆਖਿਆ ਆ ਵੀ ਇੱਥੇ ਕਾਫੀ ਹਾਲਾਤ ਜਿਹੜੇ ਆ ਉਹ ਬੱਤਰ ਜਿਹੜੇ ਹੋ ਸਕਦੇ ਆ ਜੇ ਟਰਾਂਜੀਸ਼ਨ ਜਦੋਂ ਹੋਣੀ ਆ, ਜੀ ਉਸ ਟਾਈਮ ਦੇ ਉੱਤੇ ਕਿਸੇ ਤਰੀਕੇ ਦੀ ਡੀਲ ਨਾ ਹੋਈ। ਇਸ ਤੋਂ ਬਾਅਦ ਦੇ ਵਿੱਚ 31 ਅਕਤੂਬਰ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਉੱਥੇ ਕ੍ਰਿਸਮਸ ਵੀ ਨਜ਼ਦੀਕ ਆ ਜਾਣੀ ਆ। ਸੋ ਹੋਰ ਕਈ ਤਿਉਹਾਰ ਜਿਹੜੇ ਉੱਥੇ ਆਉਣੇ ਆ, ਛੁੱਟੀਆਂ ਦੇ ਜਿਹੜੇ ਮਾਹੌਲ ਉੱਥੇ ਉਹ ਬਣਨਾ ਆ। ਪਰ ਜੇ ਇੱਦਾਂ ਦੇ ਹਾਲਾਤ ਬਣੇ ਤਾਂ ਕਾਫੀ ਜਿਹੜੀ ਪ੍ਰੋਬਲਮ ਆ ਉਹ ਆ ਸਕਦੀ ਆ। ਸੋ ਕਹਿੰਦੇ ਵੀ 4.5 ਲੱਖ ਲੋਕ ਉੱਥੇ ਬ੍ਰਿਟੇਨ ਦੇ ਵਿੱਚ ਫੂਡ ਅਤੇ ਡਰਿੰਕ ਇੰਡਸਟਰੀ ਦੇ ਨਾਲ ਡਾਇਰੈਕਟਲੀ ਜਿਹੜੇ ਆ ਉਹ ਰਿਲੇਟਡ ਹੈਗੇ ਆ। ਅਤੇ ਜੇ ਉਸ ਦੇ ਕਰਕੇ ਫੂਡ ਸਪਲਾਈ ਡਿਸਰਪਟ ਹੁੰਦੀ ਆ ਅਤੇ ਕਾਫੀ ਉੱਥੇ ਜਿਹੜੀਆਂ ਮੁਸ਼ਕਿਲਾਂ ਉਹ ਆ ਸਕਦੀਆਂ ਆ। ਮੌਜੂਦਾ ਨਵੇਂ ਬਣੇ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਆ ਬੋਰਿਸ ਜੌਨਸਨ, ਉਹਨਾਂ ਨੇ ਕਿਹਾ ਆ ਵੀ ਉਹ ਮਲਟੀ ਬਿਲੀਅਨ ਪਾਊਂਡਸ ਜਿਹੜੇ ਆ ਉਹਨਾਂ ਨੇ ਆਈ ਥਿੰਕ 2 ਤੋਂ ਵੱਧ ਮਿਲੀਅਨ ਪਾਊਂਡ ਜਿਹੜੇ ਆ ਤਕਰੀਬਨ ਨੋ ਡੀਲ ਬ੍ਰੈਕਸਿਟ ਦੇ ਲਈ ਰਾਖਵੇਂ ਜਿਹੜੇ ਆ ਉਹ ਰੱਖੇ ਹੋਏ ਨੇ ਵੀ ਉਹ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਉਦੋਂ ਵਰਤਿਆ ਜਾ ਸਕਦਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਉੱਥੇ ਬਣਦਾ ਕੀ ਆ। ਜੇ ਕਹਿੰਦੇ ਵੀ ਫੂਡ ਅਤੇ ਡਰਿੰਕ ਇੰਡਸਟਰੀ ਦੀ ਗੱਲ ਕਰੀਏ ਤਾਂ ਮਹਿਜ ਜਿੰਨੀ ਖਪਤ ਹੁੰਦੀ ਹੈ ਉਸ ਦੇ ਵਿੱਚੋਂ 19% ਜਿਹੜਾ ਪ੍ਰੋਡਿਊਸ ਅਤੇ ਫੂਡ ਅਤੇ ਡਰਿੰਕ ਵਾਲਾ ਆ ਉਹ UK ਦੇ ਵਿੱਚ ਪ੍ਰੋਡਿਊਸ ਹੁੰਦਾ ਆ। ਸੋ ਬਾਕੀ ਜਿਹੜਾ ਬਹੁਤਾਤ ਜਿਹੜੀ ਉਹ ਬਾਕੀ ਯੂਰਪ ਦੇ ਮੁਲਕਾਂ ਤੋਂ ਉਹਨਾਂ ਨੂੰ ਜਿਹੜੀ ਉਹ ਆਉਂਦੀ ਆ। ਸੋ ਕਾਫੀ ਜਿਹੜੀ ਉੱਥੇ ਪ੍ਰੋਬਲਮ ਇਹਦੀ ਛੋਟੀ ਤੋਂ ਵੱਡੀ ਜਿਹੜੀ ਆ ਬਾਰਡਰਸ ਨੂੰ ਲੈ ਕੇ ਜਿਹੜੀ ਉਹ ਉੱਥੇ ਆ ਸਕਦੀ ਆ। ਜੀ ਅਗਲੀ ਖਬਰ ਜਿਹੜੀ ਅਫਗਾਨਿਸਤਾਨ ਤੋਂ ਆ ਰਹੀ ਹੈ। ਅਫਗਾਨਿਸਤਾਨ ਦੇ ਵਿੱਚ US ਦੀਆਂ ਫੋਰਸਿਸ ਜਿਹੜੀਆਂ ਇੱਕ ਪਾਸੇ ਤਿਆਰੀ ਕਰ ਰਹੀਆਂ ਉੱਥੋਂ ਨਿਕਲਣ ਤੋਂ, ਤਾਲਿਬਾਨ ਦੇ ਨਾਲ ਜਿਹੜਾ ਸਮਝੌਤਾ ਚੱਲ ਰਿਹਾ ਹੈਗਾ। ਅਤੇ ਕੁਛ ਘੰਟੇ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਇੱਕ ਜਿਹੜਾ ਬੰਬ ਚੱਲਿਆ ਜਿਹਦੇ ਨਾਲ 14 ਲੋਕਾਂ ਦੀ ਮੌਤ ਹੋ ਗਈ ਅਤੇ 145 ਦੇ ਕਰੀਬ ਲੋਕ ਜਿਹੜੇ ਫੱਟੜ ਹੋਏ ਹੈਗੇ ਆ। ਇਹ ਜਿਹੜਾ ਅਫਗਾਨਿਸਤਾਨ ਦੀ ਮਿਨਿਸਟਰੀ ਆਫ ਇੰਟੀਰੀਅਰ ਆ ਉਹਨਾਂ ਵੱਲੋਂ ਇਹ ਖਬਰ ਆਈ ਆ। 9 ਵਜੇ ਦੇ ਕਰੀਬ ਸਵੇਰੇ ਕਹਿੰਦੇ ਵੀ ਜਿਹੜੀ ਇੱਕ ਕਾਰ ਸੀ ਜਿਹਦੇ ਵਿੱਚ ਬੰਬ ਰੱਖੇ ਹੋਏ ਸੀ ਉਸਨੇ ਡਿਸਟ੍ਰਿਕਟ 6 ਜਿਹੜਾ ਉੱਥੇ ਦਾ ਪੁਲਿਸ ਹੈੱਡਕੁਆਟਰਸ ਹੈਗਾ ਕਾਬੁਲ ਦੇ ਵਿੱਚ ਉਹਨੂੰ ਜਿਹੜਾ ਅਟੈਕ ਕੀਤਾ। ਇਹ ਨਸਰਤ ਰਹਾਮੀ ਜਿਹੜੇ ਉਹ ਦੱਸਦੇ ਆ। ਅਤੇ ਤਾਲਿਬਾਨ ਨੇ ਆਲਰੇਡੀ ਜਿਹੜੀ ਰਿਸਪੋਂਸੀਬਿਲਿਟੀ ਇਸ ਅਟੈਕ ਦੀ ਲੈ ਲਈ ਹੈਗੀ ਆ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਫੱਟੜ ਹੋਏ ਹੈਗੇ ਆ ਅਤੇ 14 ਜਣਿਆਂ ਦੀ ਮੌਤ ਹੋ ਗਈ ਆ। ਜੀ ਅਗਲੀ ਜਿਹੜੀ ਖਬਰ ਕਰਦੇ ਆ, ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਜਿਹੜਾ 에ਅਰ ਫੋਰਸ 1 ਆ ਉਸ ਨੂੰ ਨਵਾਂ ਜਿਹੜਾ ਆ ਉਹ ਕਿੱਤਿਆ ਜਾ ਰਿਹਾ, ਨਵਾਂ ਸ਼ਾਇਦ ਬਣਾਇਆ ਜਾਊਗਾ। ਜਿਹੜੀ ਹੈਗੀ ਆ ਬੋਇੰਗ ਕੰਪਨੀ ਉਸ ਦੇ ਨਾਲ ਇਸ ਦੇ ਬਾਰੇ ਜਿਹੜੀ ਗੱਲਬਾਤ ਵੀ ਉਹ ਚੱਲ ਰਹੀ ਆ। ਅਤੇ ਕਹਿੰਦੇ ਜਿਹੜਾ ਨਵਾਂ 에ਅਰ ਫੋਰਸ ਜੈਟ ਦਾ ਜਿਹੜਾ ਹੈਗਾ ਆ ਉਹ ਜਿਹੜੇ ਜੈਟਸ ਹੋਣਗੇ ਉਹ ਕੁੱਲ $5.2 ਬਿਲੀਅਨ ਦੀ ਲਾਗਤ ਜਿਹੜੀ ਉਹਨਾਂ ਦੇ ਉੱਤੇ ਉਹ ਹੋਵੇਗੀ। ਰਾਈਟ ਨਾਓ ਜਿਹੜਾ ਇਹ ਦੱਸਿਆ ਜਾ ਰਿਹਾ, ਪੈਂਟਾਗਨ ਨੇ ਜਿਹੜੀ ਫਾਰਮਲ ਐਕੁਜੀਸ਼ਨ ਰਿਪੋਰਟ ਆ ਜਿਹੜਾ ਪ੍ਰੈਜ਼ੀਡੈਂਸ਼ੀਅਲ ਡਰਾਫਟ ਏਅਰਕ੍ਰਾਫਟ ਸੀਗਾ ਉਸ ਦੇ ਉੱਤੇ ਉਹ ਦਿੱਤੀ ਹੈਗੀ ਆ। ਸੋ ਕਹਿੰਦੇ ਆ ਵੀ ਡਿਵੈਲਪਮੈਂਟ ਕਾਸਟ $4.7 ਬਿਲੀਅਨ ਜਿਹੜੀ ਉਹ ਹੋਵੇਗੀ। ਬਾਕੀ ਜਿਹੜਾ ਨਵਾਂ ਹੈਂਗਰ ਕੰਸਟਰਕਸ਼ਨ ਬਣਨਾ ਹੈ, ਹੋਰ ਇੰਜੀਨੀਅਰਿੰਗ ਅਤੇ ਬਾਕੀ ਮਸਲਾ ਜਿਹੜਾ ਖਰਚਾ ਆ ਉਹ ਪਾ ਕੇ $5.2 ਬਿਲੀਅਨ ਦੇ ਵਿੱਚ ਜਿਹੜੇ 에ਅਰ ਫੋਰਸ 1 ਦੇ ਜਿਹੜੇ ਜੈਟਸ ਨੇ ਉਹ ਬਣਨਗੇ। ਸੋ ਕਾਫੀ ਜਿਹੜਾ ਆ ਉਹ ਵੱਡਾ ਜਿਹੜਾ ਇੱਕ ਲੰਮਾ ਚੌੜਾ ਜਿਹੜਾ ਇਸ ਦੇ ਲਈ ਜਿਹੜਾ ਬਜਟ ਆ ਉਹ ਹੁਣ ਰੱਖਿਆ ਗਿਆ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਸਬਵੇ ਸਟੋਰ ਹੈਗੇ ਆ ਉਹ ਕਹਿੰਦੇ ਵੀ ਹੁਣ ਮੀਟਲੈਸ ਫੂਡ ਟ੍ਰੈਂਡ ਵੱਲ ਜਾ ਰਹੇ ਆ ਅਤੇ ਉਹ ਇੱਕ ਪਲਾਨ ਟੈਸਟ ਕਰਨ ਜਾ ਰਹੇ ਆ। ਇੱਕ ਕੰਪਨੀ ਜਿਹੜੀ ਹੈਗੀ ਬਿਯੋਂਡ ਮੀਟਵਾਲ
ਮਰੀਨਾਨਾ ਦੇ ਨਾਲ 685 ਦੇ ਕਰੀਬ ਜਿਹੜੇ ਰੈਸਟੋਰੈਂਟ US ਤੇ ਕੈਨੇਡਾ ਦੇ ਵਿੱਚ ਸਾਬੇ ਜਿਹੜੇ ਆ ਉਹ ਸਤੰਬਰ ਮਹੀਨੇ ਤੋਂ ਟੈਸਟ ਕਰਨਗੇ ਜਿਹੜਾ ਸਬ ਆ ਉਹਦੇ ਵਿੱਚ ਮੀਟਲੈਸ ਜਿਹੜਾ ਫੂਡ ਹੋਊਗਾ, ਪਰ ਲੱਗਦਾ ਉਹ ਇੱਦਾਂ ਹੋਊਗਾ ਵੀ ਜਿੱਦਾਂ ਉਹਦਾ ਸਵਾਦ ਆ ਉਹ ਮੀਟ ਵਾਲਾ ਹੈ ਜੀ। ਬਿਯੋਂਡ ਮੀਟ, ਬਿਯੋਂਡ 버ਗਰ ਕਾਫੀ ਜਿਹੜੇ ਇਸ ਟਾਈਮ ਪ੍ਰਚਲਿਤ ਜਿਹੜੇ ਉਹ ਹੋ ਰਹੇ ਨੇ। ਅਗਲੀ ਜਿਹੜੀ ਗੱਲ ਕਰਦੇ ਆ, ਵਾਲਗ੍ਰੀਨ ਆਪਣੇ 200 US ਦੇ ਸਟੋਰ ਜਿਹੜੇ ਆ ਉਹ ਬੰਦ ਕਰਨ ਜਾ ਰਿਹਾ ਆ। ਕਹਿੰਦੇ ਵੀ ਟੋਟਲ US ਫੁੱਟਪ੍ਰਿੰਟ ਦੇ ਵਿੱਚੋਂ 3% ਜਿਹੜੀ ਆਪਣੇ ਸਟੋਰਸ ਆ ਉਹਨਾਂ ਦਾ ਕਲੋਜ਼ਰ ਜਿਹੜਾ ਉਹ ਕਰਨ ਜਾ ਰਿਹਾ ਆ। ਅਤੇ ਇਹੀ ਨਹੀਂ, ਕਹਿੰਦੇ ਵੀ ਜਿਹੜੀ ਇਹਨਾਂ ਦੀ ਪੇਰੈਂਟ ਕੰਪਨੀ ਵਾਲਗ੍ਰੀਨਜ਼ ਬੂਟ ਅਲਾਇੰਸ, ਉਹਨਾਂ ਨੇ ਪਹਿਲੋਂ ਇਸ ਸਾਲ ਦੇ ਵਿੱਚ ਇਹ ਅਨਾਊਂਸ ਕੀਤਾ ਸੀਗਾ ਵੀ 200 ਸਟੋਰ ਉਹ UK ਦੇ ਵਿੱਚ ਵੀ ਬੰਦ ਕਰਨ ਜਾ ਰਹੇ ਆ। ਸੋ ਕਾਫੀ ਲੋਕਾਂ ਦੇ ਜਿਹੜੇ ਇਸ ਦੇ ਉੱਤੇ ਜੋਬ ਦੇ ਉੱਤੇ ਵੀ ਜਿਹੜਾ ਡੈਫੀਨੇਟਲੀ ਜਿਹੜਾ ਅਸਰ ਆ ਉਹ ਪਵੇਗਾ। 10,000 ਲੋਕੇਸ਼ਨਸ ਦੇ ਵਿੱਚੋਂ 3% ਜਿਹੜੇ ਆਪਣੇ ਉਹ ਜਿਹੜੇ ਸਟੋਰਸ ਆ ਉਹ ਹੁਣ ਬੰਦ ਕਰਨ ਜਾ ਰਿਹਾ ਆ। ਅਤੇ ਇਹ ਵਾਲਗ੍ਰੀਨ ਵਾਲੇ ਉਮੀਦ ਲਈ ਬੈਠੇ ਆ ਵੀ ਜਿਹੜੇ ਫਿਜ਼ੀਕਲ ਈਅਰ 2020 ਤੱਕ ਜਿਹੜੇ ਉਹਨਾਂ ਦੇ ਐਨੂਅਲ ਐਕਸਪੈਂਸ ਆ ਉਹ ਤਕਰੀਬਨ $1.5 ਬਿਲੀਅਨ ਜਿਹੜੇ ਉਹ ਬਚਣਗੇ ਜੇ ਇਹਨਾਂ ਸਾਰੇ ਸਟੋਰਸ ਨੂੰ ਉਹ ਬੰਦ ਕਰਦੇ ਆ। ਉੱਦਾਂ ਜੇ ਦੇਖਿਆ ਜਾਵੇ ਤਾਂ ਵਾਲਗ੍ਰੀਨ ਵਾਲੇ ਕਹਿੰਦੇ ਵੀ ਉਹਨਾਂ ਦੀ ਅਰਨਿੰਗਸ ਦੇ ਵਿੱਚ ਵਾਧਾ ਜਿਹੜਾ ਆ ਉਹ ਹੋਇਆ ਤਕਰੀਬਨ $2.5 ਬਿਲੀਅਨ ਦਾ। ਅਤੇ ਪਰ ਉਸ ਦੇ ਬਾਵਜੂਦ ਜਿਹੜੇ ਸਟੋਰਸ ਆ ਉਹ ਲਗਾਤਾਰ ਬੰਦ ਹੋ ਰਹੇ ਨੇ। ਕੋਈ ਪਹਿਲੀ ਕੰਪਨੀ ਨਹੀਂ ਆ ਜਿਨ੍ਹਾਂ ਦੇ ਸਟੋਰ ਜਿਹੜੇ ਉਹ ਬੰਦ ਹੋ ਰਹੇ ਨੇ। ਉਹ ਹੋਰ ਵੀ ਬਹੁਤ ਸਾਰੀਆਂ ਕੋਲਜ਼ ਵਰਗੀਆਂ ਅਤੇ ਹੋਰ ਮੇਸੀਜ਼ ਅਤੇ ਹੋਰ ਕਈ ਜਿਹੜੀਆਂ ਛੋਟੀਆਂ ਤੋਂ ਵੱਡੀਆਂ ਸੈਮਸ ਕਲੱਬ, ਕਈ ਜਿਹੜੀਆਂ ਕੰਪਨੀਆਂ ਦੇ ਸਟੋਰ ਆ ਉਹ ਬੰਦ ਹੋਏ ਆ। ਇਹਨਾਂ ਨੇ ਕੁਛ ਵਰੇ ਪਹਿਲਾਂ 2015 ਦੇ ਵਿੱਚ ਜਿਹੜੀ ਰਾਈਟ ਏਡ ਫਾਰਮੇਸੀ ਸੀਗੀ ਉਹਨਾਂ ਦੇ ਤਕਰੀਬਨ 1932 ਜਿਹੜੇ ਸਟੋਰਸ ਆ ਉਹਨਾਂ ਨੂੰ ਉਹ ਖਰੀਦ ਲਿਆ ਸੀਗਾ ਅਤੇ ਉਹਨਾਂ ਦੇ ਵਿੱਚੋਂ ਬਾਅਦ 'ਚੋਂ ਉਹਨਾਂ ਨੇ ਤਕਰੀਬਨ 100 ਸਟੋਰ ਉਹ ਵੀ ਬੰਦ ਕਰ ਦਿੱਤੇ ਸੀਗੇ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ ਫੋਲਡਿੰਗ ਆਈਫੋਨ ਵੀ ਆਉਣ ਵਾਲੇ ਸਮੇਂ 'ਚ ਆ ਰਹੇ ਆ ਅਤੇ ਫੋਲਡਿੰਗ ਆਈਪੈਡ ਜਿਹੜੇ ਆ ਫੋਲਡਿੰਗ ਆਈਫੋਨ ਤੋਂ ਪਹਿਲਾਂ ਆ ਜਾਣਗੇ। ਮੋਸਟ ਪ੍ਰੋਬਬਲੀ ਕਹਿੰਦੇ 2020 ਦੇ ਐਂਡ ਵਿੱਚ ਜਾਂ 2021 ਦੇ ਸ਼ੁਰੂ ਦੇ ਵਿੱਚ। ਐਪਲ ਜਿਹੜਾ ਆ ਉਹ ਕਹਿੰਦੇ ਬੜੀ ਮਿਹਨਤ ਦੇ ਨਾਲ ਇਸ ਟੈਕਨੋਲੋਜੀ ਦੇ ਉੱਤੇ ਫੋਲਡਿੰਗ ਡਿਵਾਈਸਿਸ ਵਾਲੀ 'ਤੇ ਵਰਕ ਕਰ ਰਿਹਾ ਆ। ਇਹ UBS ਇੱਕ ਨਿਊ ਇਨਵੈਸਟਰ ਜਿਹੜਾ ਉਹਨਾਂ ਨੇ ਦੱਸਿਆ ਹੈਗਾ। ਅਤੇ ਕਹਿੰਦੇ ਵੀ ਜਦੋਂ ਸਰਵੇ ਕੀਤਾ ਗਿਆ ਸੀ ਵੀ ਉਹਦੇ 'ਚ ਕੰਜ਼ਿਊਮਰਸ ਜਿਹੜੇ ਆ ਉਹ ਕਹਿੰਦੇ ਆ ਵੀ ਅਸੀਂ $400 ਤੋਂ ਲੈ ਕੇ $500 ਤੱਕ ਫੋਲਡਿੰਗ ਡਿਵਾਈਸਿਸ ਲਈ ਪੇ ਕਰ ਸਕਦੇ ਹੈਗੇ ਆ, ਪਰ ਐਪਲ ਲਈ ਮੇਬੀ ਕਹਿੰਦੇ ਥੋੜ੍ਹੇ ਜ਼ਿਆਦਾ ਪੈਸੇ ਹੋ ਸਕਦੇ ਹੈਗੇ ਆ। ਸੋ ਫੋਲਡਿੰਗ ਫੋਨ ਅਤੇ ਫੋਲਡਿੰਗ ਆਈਪੈਡ ਜਿਹੜੇ ਆ ਕੁਛ ਥੋੜ੍ਹੇ ਸਮੇਂ 'ਚ ਜਿਹੜੇ ਤੁਹਾਡੇ ਹੱਥਾਂ 'ਚ ਆਉਣਗੇ। ਜੀ, ਭਾਰਤ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਲੋਕ ਕੁੱਟਮਾਰ ਕਰਦੇ ਸੀਗੇ ਵੀ ਜੇ ਨੈਸ਼ਨਲ ਐਂਥਮ ਦੇ ਉੱਤੇ ਕੋਈ ਨਹੀਂ ਸੀ ਖੜਦਾ ਅਤੇ ਕਹਿੰਦੇ ਆ ਵੀ ਇੱਦਾਂ ਕਿੱਦਾਂ ਤੂੰ ਕਰਤਾ ਵੀ ਤੂੰ ਤਾਂ ਦੇਸ਼ ਧਰੋਹੀ ਵਾਲੀ ਗੱਲ ਹੋ ਗਈ ਆ। ਇੱਦਾਂ ਦੀ ਘਟਨਾ ਜਿਹੜੀ ਆ ਮੋਂਟੈਨਾ ਦੇ ਵਿੱਚ ਜਿਹੜੀ ਉਹ ਸੁਣਨ ਦੇ ਵਿੱਚ ਮਿਲੀ ਆ। ਕਹਿੰਦੇ ਇੱਕ ਬੱਚਾ ਜਿਸ ਨੇ ਆਪਣਾ ਸਿਰ ਤੋਂ ਜਿਹੜਾ ਹੈਟ ਆ ਉਹ ਰਿਮੂਵ ਨਹੀਂ ਕੀਤਾ ਨੈਸ਼ਨਲ ਐਂਥਮ ਦੇ ਦੌਰਾਨ, ਤਾਂ ਮੋਂਟੈਨਾ ਦੇ ਇੱਕ ਬੰਦੇ ਨੇ ਉਸ 13 ਸਾਲਾਂ ਦੇ ਮੁੰਡੇ ਨੂੰ ਜਿਹੜਾ ਘਸੁੰਨ ਮੁੱਕੀ ਦੇ ਨਾਲ ਜਿਹੜਾ ਉਹ ਮਾਰਿਆ, ਉਸ ਦੇ ਉੱਤੇ ਅਸੌਲਟ ਕਰ ਦਿੱਤਾ ਕਿਉਂਕਿ ਉਸਨੇ ਸਿਰ ਦੇ ਉੱਤੋਂ ਟੋਪੀ ਜਿਹੜੀ ਉਹ ਨਹੀਂ ਸੀ ਲਾਈ ਨੈਸ਼ਨਲ ਐਂਥਮ ਦੇ ਉੱਤੇ। ਸੋ ਇਹ ਫੋਕੀ ਜਿਹੜੀ ਨੇਸ਼ਨ ਜਿਹੜੀ ਹੈਗੀ ਆ ਨਾ ਇਸ ਟਾਈਮ ਪੈਟਰੀਓਟਿਜ਼ਮ, ਇਹ ਜਿਹੜਾ ਸਾਰੇ ਪਾਸੇ ਦੁਨੀਆ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ। ਸੋ ਅੰਨੀ ਜਿਹੜੀ ਦੇਸ਼ ਭਗਤੀ ਆ ਉਹ ਵੀ ਇਸ ਤਰ੍ਹਾਂ ਜਿਹੜਾ ਕੰਮ ਆ ਉਹ ਖਰਾਬ ਕਰ ਸਕਦੀ ਆ। ਅਜਿਹੇ ਲੋਕਾਂ ਤੋਂ ਜਿਹੜਾ ਉਹ ਬਚ ਕੇ ਚੱਲੋ। ਅਗਲੀ ਜਿਹੜੀ ਗੱਲ ਕਰਦੇ ਹਾਂ, ਕੈਲੀਫੋਰਨੀਆ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਇਸ ਸਾਲ ਦੇ ਵਿੱਚ ਨਵਾਂ ਕਾਨੂੰਨ ਜਿਹੜਾ ਲਾਗੂ ਹੋਇਆ ਸੀਗਾ। ਜਦੋਂ ਕਿਸੇ ਨੇ ਐਮੂਨੇਸ਼ਨ ਬਾਏ ਕਰਨਾ ਆ ਆਪਣੀ ਜਿਹੜੀ ਵੀ ਉਹਨਾਂ ਦੀ ਲਾਇਸੈਂਸਡ ਬੰਦੂਕ ਹੈਗੀ ਆ ਉਸ ਦੇ ਲਈ ਨਵਾਂ ਬੈਕਗਰਾਊਂਡ ਚੈੱਕ ਸਿਸਟਮ ਜਿਹੜਾ ਉਹ ਲਾਇਆ ਗਿਆ ਸੀਗਾ। ਇਸ ਕਾਨੂੰਨ ਦੇ ਮੁਤਾਬਕ ਕਹਿੰਦੇ ਹੁਣ ਤੱਕ ਪਹਿਲੇ ਮਹੀਨੇ ਦੇ ਵਿੱਚ 100 ਜਿਹੜੀਆਂ ਸੇਲਜ਼ ਆ ਉਹਨਾਂ ਨੇ ਬਲੌਕ ਕੀਤਾ ਆ। ਉੱਦਾਂ ਇਹ ਮਸਲਾ ਇਸ ਟਾਈਮ ਅਦਾਲਤ ਦੇ ਵਿੱਚ ਪਹੁੰਚ ਚੁੱਕਾ ਹੋਇਆ ਆ, ਜਿਸ ਦੇ ਵਿੱਚ ਜਿਹੜੇ ਇਸ ਦੇ ਅਗੇਂਸਟ ਸੀਗੇ, ਇਸ ਲਾਅ ਦੇ ਅਗੇਂਸਟ ਸੀਗੇ ਵੀ ਇਹ ਸਾਡੀ ਜਿਹੜੀ ਸੈਕਿੰਡ ਅਮੈਂਡਮੈਂਟ ਰਾਈਟ ਹੈਗੇ ਆ ਉਸ ਦੀ ਇਹ ਖਿਲਾਫਤ ਜਿਹੜੀ ਕਰਦਾ ਆ ਉਸ ਨੂੰ ਇਹ ਰੋਕ ਰਿਹਾ ਆ। ਸੋ ਫੈਡਰਲ ਜੱਜ ਕਹਿੰਦੇ ਵੀ ਇਸ ਮਹੀਨੇ ਦੇ ਅਖੀਰ ਤੱਕ ਸ਼ਾਇਦ ਇਸ ਲਾਅ ਦੇ ਉੱਤੇ ਵੀ ਰੋਕ ਲਾਈ ਜਾਊਗੀ ਜਾਂ ਇਹ ਚੱਲਦਾ ਰਹੂਗਾ, ਉਸ ਦੇ ਉੱਤੇ ਕੋਈ ਫੈਸਲਾ ਸੁਣਾਉਣਗੇ। ਅਟਾਰਨੀ ਜਨਰਲ ਹੈਵੀਅਰ ਬਸੇਰਾ ਜਿਹੜਾ ਉਹਨਾਂ ਨੇ ਦੱਸਿਆ ਆ
ਵੀ ਬਹੁਤ ਸਾਰੇ ਜਿਹੜੇ ਪ੍ਰੋਹਿਬਿਟਡ ਲੋਕ ਸੀ ਜਿਨ੍ਹਾਂ ਨੂੰ ਇੱਦਾਂ ਹਥਿਆਰ ਤੇ ਬੰਦੂਕਾਂ ਤੇ ਜਿਹੜਾ ਐਮੂਨੀਸ਼ਨ ਖਰੀਦਣ ਦੇ ਉੱਤੇ ਰੋਕ ਸੀਗੇ, ਅਜਿਹੇ ਲੋਕਾਂ ਨੂੰ ਜਿਹੜਾ ਉਹ ਰੋਕ ਲਿਆ ਗਿਆ ਆ ਇਸ ਬੈਕਗਰਾਊਂਡ ਚੈੱਕ ਦੇ ਕਰਕੇ। ਆਪਾਂ ਦੇਖ ਹੀ ਰਹੇ ਹਾਂ ਵੀ ਇਸ ਬੈਕਗਰਾਊਂਡ ਚੈੱਕ ਦਾ ਮਸਲਾ ਹੀ ਜਿਹੜਾ ਇਸ ਟਾਈਮ ਸਭ ਤੋਂ ਗੰਭੀਰ ਜਿਹੜਾ ਉਹ ਬਣਿਆ ਪਿਆ ਆ, ਜਿਸ ਦੇ ਕਰਕੇ ਇਸ ਕਰੈਕਸ ਦੇ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਉਹ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਕੋਲ ਹਥਿਆਰ ਤੇ ਇੱਦਾਂ ਅਸਲਾ ਜਿਹੜਾ ਆ ਉਹ ਮੌਜੂਦ ਹੁੰਦਾ ਹੈ, ਜਿਹੜਾ ਬਾਅਦ ਦੇ ਵਿੱਚ ਆਪਣੀ ਈਰਖਾ, ਆਪਣੀ ਹੇਟ ਆ ਉਸ ਨੂੰ ਲੋਕਾਂ ਦੇ ਉੱਤੇ ਗੋਲੀਆਂ ਦੇ ਨਾਲ ਜਿਹੜਾ ਉਹ ਕੱਢਦੇ ਨੇ। ਸੋ 100 ਲੋਕਾਂ ਨੂੰ ਕਹਿੰਦੇ ਹੁਣ ਤੱਕ ਬੁਲਟਸ ਬਾਏ ਕਰਨ ਤੋਂ ਜਿਹੜਾ ਇਲੀਗਲੀ ਜਿਹੜਾ ਉਹ ਰੋਕਿਆ ਗਿਆ ਆ। ਇਹ ਪਿਛਲੇ ਮਹੀਨੇ ਦੇ ਵਿੱਚ ਜਿਹੜੇ ਆ ਇਸ ਕਾਨੂੰਨ ਨੂੰ ਅਮਰੀਕਾ ਦੇ ਵਿੱਚ ਲਾਗੂ ਕੀਤਾ ਗਿਆ ਸੀਗਾ। ਕੈਲੀਫੋਰਨੀਆ ਪੂਰੇ ਅਮਰੀਕਾ ਦੇ ਵਿੱਚ ਇੱਕ ਅਜਿਹਾ ਸੂਬਾ ਆ ਜਿੱਥੇ ਸਭ ਤੋਂ ਸਖਤ ਜਿਹੜੇ ਗਨ ਦੇ ਕਾਨੂੰਨ ਜਿਹੜੇ ਉਹ ਹੈਗੇ ਆ। ਮੈਗਜ਼ੀਨ ਸਾਈਜ਼ ਤੋਂ ਲੈ ਕੇ ਕਿੱਦਾਂ ਦੀ ਬੰਦੂਕ ਕੋਈ ਖਰੀਦ ਸਕਦਾ ਆ ਤੇ ਯੂਨੀਵਰਸਲ ਬੈਕਗਰਾਊਂਡ ਚੈੱਕਸ ਆ ਅਜਿਹੇ ਨੂੰ ਲੈ ਕੇ। ਜੀ ਅਗਲੀ ਖਬਰ ਜਿਹੜੀ ਆ ਰਹੀ ਹੈਗੀ ਆ, ਇੱਕ ਬ੍ਰਿਟਿਸ਼ ਸਾਇੰਟਿਸਟ ਗ੍ਰੀਕ ਆਈਲੈਂਡ ਦੇ ਵਿੱਚ ਮਿਸਿੰਗ ਸੀ ਕਾਫੀ ਦਿਨਾਂ ਦੇ ਉੱਤੇ, ਅਤੇ ਉਸ ਦੀ ਜਿਹੜੀ ਬੋਡੀ ਆ ਹੁਣ ਮਿਲ ਗਈ ਹੈਗੀ ਆ। 35 ਸਾਲਾਂ ਦੀ ਜਿਹੜਾ ਕ੍ਰਿਸਟੋਫਰ ਐਸਟ੍ਰੋਫਿਜ਼ਿਸ ਸੀ, ਆਈਲੈਂਡ ਦੇ ਵਿੱਚ ਸਵੇਰੇ ਉੱਠ ਕੇ ਕਹਿੰਦੇ ਦੌੜਨ ਗਿਆ ਅਤੇ ਦੌੜਨ ਗਈ ਅਤੇ ਉਹ ਤੋਂ ਮੁੜ ਕੇ ਉਹਦੀ ਜਿਹੜੀ ਆ ਕੋਈ ਵੀ ਉੱਗ ਸੁੱਗ ਨਹੀਂ ਪਤਾ ਚੱਲਿਆ ਅਤੇ ਉਹਦਾ ਟੈਲੀਫੋਨ ਵੀ ਕੰਮ ਕਰਨ ਨੂੰ ਹਟ ਗਿਆ ਅਤੇ ਉਹ ਹੁਣ ਜਿਹੜੀ ਆ ਉਸ ਦੀ ਜਿਹੜੀ ਬੋਡੀ ਆ ਉਸ ਆਈਲੈਂਡ ਦੇ ਵਿੱਚੋਂ ਮਿਲੀ ਹੈਗੀ ਆ। 10,000 ਦੀ ਪਾਪੂਲੇਸ਼ਨ ਵਾਲਾ ਇਹ ਛੋਟਾ ਜਿਹਾ ਆਈਲੈਂਡ ਹੈਗਾ ਅਤੇ ਦੁਨੀਆ ਤੋਂ ਬਹੁਤ ਵੱਡੀ ਗਿਣਤੀ 'ਚ ਲੋਕ ਜਿਹੜੇ ਆ ਇੱਥੇ ਵਿਜ਼ਿਟ ਕਰਨ ਜਾਂਦੇ ਆ। ਇਸ ਤੋਂ ਪਹਿਲਾਂ ਵੀ ਸੇਮ ਸਿਚੁਏਸ਼ਨ 'ਚ ਇੱਕ US ਦੀ ਸਾਇੰਟਿਸਟ ਸੁਜ਼ੈਨ ਈਟਨ, ਉਹ ਵੀ ਇੱਕ ਕਾਨਫਰੰਸ ਅਟੈਂਡ ਕਰਨ ਗਈ ਸੀ ਅਤੇ ਉਹ ਵੀ ਹੋਟਲ 'ਚੋਂ ਬਾਹਰ ਤੁਰਨ ਫਿਰਨ ਗਈ ਅਤੇ ਉਹਦੀ ਜਿਹੜੀ ਬਾਅਦ 'ਚ ਬੋਡੀ ਮਿਲੀ ਅਤੇ 27 ਸਾਲਾਂ ਦੇ ਇੱਕ ਮੁੰਡੇ ਨੂੰ ਅਰੈਸਟ ਕੀਤਾ ਗਿਆ ਜਿਸ ਨੇ ਉਹਦਾ ਕਤਲ ਕੀਤਾ ਸੀ। ਜੀ ਅਗਲੀ ਜਿਹੜੀ ਗੱਲ ਕਰਦੇ ਹਾਂ, ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਉੱਤੇ US ਕਾਂਗਰਸ ਦੇ ਵਿੱਚ ਇੱਕ ਰੈਜ਼ੋਲੂਸ਼ਨ ਜਿਹੜਾ ਉਹ ਲਿਆਂਦਾ ਗਿਆ ਆ। ਕੈਲੀਫੋਰਨੀਆ ਦੇ 21ਵੀਂ ਡਿਸਟ੍ਰਿਕਟ ਦੇ ਜਿਹੜੇ ਡੈਮੋਕ੍ਰੇਟ TJ ਕਾਕਸ ਉਹਨਾਂ ਦੇ ਦੁਆਰਾ ਇਹ ਰੈਜ਼ੋਲੂਸ਼ਨ ਉਹ ਲਿਆਂਦਾ ਗਿਆ ਆ। ਜਿਹੜੇ ਸਿੱਖ ਅਮਰੀਕਨ ਕਾਂਗਰੈਸ਼ਨਲ ਕਾਕਸ ਆ ਉਹਨਾਂ ਦੇ ਨਾਲ ਜਿਹੜਾ ਉਹ ਮਿਲ ਕੇ ਇਸ ਨੂੰ ਫਾਰਮਲੀ ਕਹਿੰਦੇ ਇੰਟਰੋਡਿਊਸ ਆ ਉਹ ਕੀਤਾ ਜਾ ਚੁੱਕਾ ਆ ਵਾਸ਼ਿੰਗਟਨ DC ਦੇ ਵਿੱਚ। ਅਤੇ ਇਹ ਜਿਹੜੇ ਸਿੱਖ ਧਰਮ ਦੇ ਜਿਹੜੇ ਬਾਨੀ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਸਮਰਪਿਤ ਜਿਹੜਾ ਉਹ ਰਹੂਗਾ ਅਤੇ ਇਸ ਦੇ ਵਿੱਚ ਸਲਾਨਾ ਕੀਤੀ ਗਈ ਆ ਵੀ ਤਕਰੀਬਨ 125 ਸਾਲ ਤੋਂ 125 ਸਾਲਾਂ ਤੋਂ ਜਿਹੜੇ ਸਿੱਖਾਂ ਦੀ ਕੰਟਰੀਬਿਊਸ਼ਨ ਰਹੀ ਆ US ਸੁਸਾਇਟੀ ਦੇ ਵਿੱਚ, ਉਸ ਦੀ ਜਿਹੜੀ ਇਸ ਦੇ ਵਿੱਚ ਸਲਾਨਾ ਜਿਹੜੀ ਕੀਤੀ ਗਈ ਆ। ਸਿੱਖ ਕੋਲੇਸ਼ਨ ਵਾਲੇ ਅਤੇ ਹੋਰ ਜਿਹੜੀਆਂ ਸਿੱਖ ਸਿਵਲ ਰਾਈਟ ਆਰਗੇਨਾਈਜੇਸ਼ਨ ਆ ਉਹਨਾਂ ਨੇ ਇਸ ਨੂੰ ਐਂਡੋਰਸ ਵੀ ਕੀਤਾ ਸੀ। ਉਹਨਾਂ ਨੇ ਨਾਲ ਮਿਲ ਕੇ ਜਿਹੜੇ ਕਾਂਗਰਸਮੈਨ ਕਾਕਸ ਆ ਉਸ ਦੀ ਰੈਜ਼ੋਲੂਸ਼ਨ ਦੀ ਜਿਹੜੀ ਆ ਉਹ ਤਾਰੀਫ ਕੀਤੀ ਆ ਅਤੇ ਸਾਰੇ ਹੀ ਸਿੱਖਾਂ ਨੂੰ ਜਿਹੜੇ TJ ਕਾਕਸ ਹੈਗੇ ਆ, ਜਿਹੜਾ ਫਰੈਜ਼ਨੋ ਤੋਂ ਲੈ ਕੇ ਬੇਕਰਸਫੀਲਡ ਦੇ ਦਰਮਿਆਨ ਹੈ ਜਿਹੜੀ ਡਿਸਟ੍ਰਿਕਟ ਇਹ ਆਉਂਦੀ ਆ 21st ਕਾਂਗਰੈਸ਼ਨਲ ਡਿਸਟ੍ਰਿਕਟ, ਇਹ ਉੱਥੋਂ ਦੇ ਕਾਂਗਰਸਮੈਨ ਨੇ। ਸੈਨ ਮਕੀਨ ਕਾਊਂਟੀ ਅਤੇ ਹੋਰ ਕੁਛ ਜਿਹੜੇ ਫਰੈਜ਼ਨੋ ਕਾਊਂਟੀ, ਕਰਨ ਕਾਊਂਟੀ, ਕਿੰਗਸ ਕਾਊਂਟੀ, ਟਲੈਰੀ ਕਾਊਂਟੀ, ਇਹਨਾਂ ਸਾਰੇ ਕਾਊਂਟੀਜ਼ ਦੇ ਜਿਹੜੇ ਹਿੱਸੇ ਆ ਕੁਛ ਇਸ ਦੇ ਵਿੱਚ ਆਉਂਦੇ ਨੇ। ਸੋ ਇਹਨਾਂ ਦਾ ਬਹੁਤ ਜਿਹੜਾ ਉਹ ਧੰਨਵਾਦ ਆ ਉਹ ਵੀ ਜਿਹੜਾ ਆਪਾਂ ਕਰਦੇ ਹਾਂ। ਅਤੇ ਕਹਿੰਦੇ ਇਸ ਦੇ ਨਾਲ ਇਸ ਰੈਜ਼ੋਲੂਸ਼ਨ ਦੇ ਸਪੋਰਟ ਕਰਨ ਦੇ ਨਾਲ ਜਿਹੜੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਕੰਮ ਆ ਗੁਰਦੁਆਰਿਆਂ ਦੇ ਨਾਲ ਮਿਲ ਕੇ ਜਿਹੜੇ ਉਹ ਕੀਤੇ ਜਾ ਰਹੇ ਆ ਅਤੇ ਆਲਰੇਡੀ ਜਿਹੜੇ ਕਈ ਹੋਰ ਰੈਜ਼ੋਲੂਸ਼ਨ ਅਤੇ ਕਈ ਪ੍ਰੋਕਲੇਮੇਸ਼ਨਸ ਜਿਹੜੀਆਂ ਆ ਉਹ US ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀਆਂ ਪਾਸ ਹੋ ਚੁੱਕੀਆਂ, ਜਿਨ੍ਹਾਂ ਦੇ ਵਿੱਚ 5 ਅਹਿਮ ਸੂਬੇ ਕੋਲੋਰਾਡੋ, ਯੂਟਾ, ਕਨੈਟੀਕਟ, ਵਾਸ਼ਿੰਗਟਨ ਅਤੇ ਵਿਸਕੌਨਸਨ ਉਹਨਾਂ ਦੇ ਦੁਆਰਾ ਆਪਣੇ ਸਟੇਟ ਵਾਈਡ ਜਿਹੜੀਆਂ ਰੈਜ਼ੋਲੂਸ਼ਨ ਜਿਹੜੇ ਉਹ ਪਾਸ ਕੀਤੇ ਗਏ ਆ ਅਤੇ 8 ਹੋਰ ਸੂਬਿਆਂ ਦੇ ਵਿੱਚ ਇਸੇ ਤਰਜ਼ ਦੇ ਉੱਤੇ ਜਿਹੜਾ ਕੰਮ ਆ ਉਹ ਕਹਿੰਦੇ ਚੱਲ ਵੀ ਰਿਹਾ ਆ। ਸੋ ਸੈਕੂਲੇਸ਼ਨ ਅਤੇ ਹੋਰ ਜਿਹੜੇ ਜਥੇਬੰਦੀਆਂ ਅਜਿਹੇ ਕੰਮਾਂ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਆ ਉਹਨਾਂ ਦਾ ਜਿਹੜਾ ਵਧੀਆ ਜਿਹੜਾ ਇੱਕ ਉਪਰਾਲਾ ਹੈ, ਚੰਗਾ ਕੰਮ ਆ ਵੀ ਇੱਥੋਂ ਦੇ ਜਿਹੜੇ ਲੋਕਲ ਲੀਡਰਸ ਅਤੇ ਸਟੇਟ ਲੈਜਿਸਲੇਟਰਸ ਆ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਕੰਮ ਕਰ ਰਹੇ ਆ ਅਤੇ ਇੱਕ ਚੰਗਾ ਵਧੀਆ ਹੋਊਗਾ ਜਦੋਂ ਇਹ ਰੈਜ਼ੋਲੂਸ਼ਨ ਜਿਹੜਾ ਉਹ ਪਾਸ ਹੋਵੇਗਾ ਵੀ ਉਹ ਪ੍ਰਾਊਡ ਨੇ ਵੀ ਜਿਹੜੇ ਸਿੱਖ ਰੂਟਸ ਦਾ 125 ਸਾਲ ਤੋਂ
ਜਿਹੜੇ ਇਸ ਦੇ ਵਿੱਚ ਉਹਨਾਂ ਦੀ ਜਿਹੜੀ ਮਦਦ ਆ ਲਗਾਤਾਰ ਅਮਰੀਕਨ ਸੁਸਾਇਟੀ ਦੇ ਵਿੱਚ ਉਹ ਕਰਦੇ ਆ ਰਹੇ ਆ, ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਜਿਹੜੀਆਂ ਇੱਕ ਵਧਾਈਆਂ ਦੇ ਵਜੋਂ ਤੇ ਇਸ ਰੈਜ਼ੋਲੂਸ਼ਨ ਨੂੰ ਅਪਣਾਇਆ ਉੱਥੇ ਜਾਵੇਗਾ। ਅਤੇ ਬਾਕੀ ਆਪਾਂ ਪਹਿਲਾਂ ਵੀ ਦੱਸ ਰਹੇ ਹਾਂ ਵੀ 1 ਮਿਲੀਅਨ ਟਰੀ ਲਾਉਣ ਦਾ ਜਿਹੜੇ ਸਿੱਖਾਂ ਨੇ ਗੱਲ ਆਖੀ ਹੋਈ ਆ, ਪਰ ਉਸ ਦੇ ਉੱਤੇ ਪਤਾ ਨਹੀਂ ਕਿੰਨਾ ਕੁ ਕੰਮ ਜਿਹੜਾ ਚੱਲ ਰਿਹਾ। ਆਸਟ੍ਰੇਲੀਆ ਵਾਲੇ ਤਾਂ ਜਿਹੜੇ ਉਸ ਦੇ ਵਿੱਚ ਅੱਗੇ ਆ, ਅਮਰੀਕਾ ਕੈਨੇਡਾ ਦੇ ਵਿੱਚ ਸਾਰੇ ਲੱਗਦਾ ਜੇ ਸੁੱਤੇ ਪਏ ਆ। ਹੋਰ ਮੁਲਕਾਂ ਦੇ ਵਿੱਚ ਜੇ ਕਿਤੇ ਵੀ ਕੋਈ ਇੱਦਾਂ ਦਾ ਕੰਮ ਜਿਹੜਾ ਚੱਲ ਰਿਹਾ ਆ ਤਾਂ ਜ਼ਰੂਰ ਉਸ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਦੱਸੋ ਇੱਥੇ, ਤਾਂ ਜੋ ਵੱਧ ਤੋਂ ਵੱਧ ਹੋਰ ਲੋਕ ਵੀ ਜਿਹੜੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਜਿਹੜਾ ਉਹ ਪ੍ਰੇਰਿਤ ਜਿਹੜਾ ਹੋਣ, ਤਾਂ ਜੋ ਬਾਕੀ ਹੋਰ ਥਾਵਾਂ ਦੇ ਉੱਤੇ ਜਿਹੜਾ ਵਾਤਾਵਰਨ ਦੇ ਪ੍ਰਤੀ ਜਿਹੜੀ ਸੁਹਿਰਦਤਾ ਆ ਉਸ ਦੇ ਪ੍ਰਤੀ ਜਿਹੜੀ ਇੱਕ ਆਪਣਾ ਫਰਜ਼ ਆ ਉਸ ਨੂੰ ਆਪਾਂ ਨਿਭਾ ਸਕੀਏ ਜੀ। ਇਸੇ ਤਰ੍ਹਾਂ ਯੂਕੇ ਤੋਂ ਖਬਰ ਆ ਰਹੀ ਆ, ਬਰਮਿੰਗਮ ਦੇ ਵਿੱਚ 550ਵੀਂ ਜਿਹੜੀ ਹੈਗੀ ਆ ਬਰਥ ਐਨਵਰਸਰੀ ਗੁਰੂ ਨਾਨਕ ਪਾਤਸ਼ਾਹ ਦੀ ਮਨਾਈ ਜਾ ਰਹੀ ਆ। ਯੂਨੀਵਰਸਿਟੀ ਆਫ ਬਰਮਿੰਗਮ ਦੇ ਵਿੱਚ 5 ਦਿਨਾਂ ਦੀ ਸੈਲੀਬ੍ਰੇਸ਼ਨ ਚੱਲ ਰਹੀ ਹੈਗੀ ਆ, ਅਗਸਤ 7 ਤੋਂ ਲੈ ਕੇ ਅਗਸਤ 11 ਤਾਈਂ। ਤੇ ਜਿਹੜਾ ਕਹਿੰਦੇ ਵੀ ਉੱਥੇ ਦਾ ਇੱਕ ਆਈਕੋਨਿਕ ਕਲੌਕ ਟਾਵਰ ਹੈਗਾ ਯੂਨੀਵਰਸਿਟੀਜ਼ ਐਡਗਜ਼ਬੈਕਸਟਨ ਕੈਂਪਸ ਦਾ, ਤੇ 5 ਦਿਨਾਂ ਦੇ ਵੱਖ-ਵੱਖ ਪ੍ਰੋਗਰਾਮ ਉੱਥੇ ਚੱਲਣੇ ਹੈਗੇ ਆ। ਪ੍ਰੇਅਰ ਰਿਸਾਈਟਲ, ਐਜੂਕੇਸ਼ਨਲ ਸਿੰਪੋਜ਼ੀਆ, ਐਗਜ਼ੀਬਿਸ਼ਨਸ, ਇੰਟਰਫੇਥ ਡਾਇਲੋਗ ਤੇ ਐਕਟੀਵਿਟੀਜ਼ ਫॉर ਚਿਲਡਰਨ ਐਂਡ ਯੰਗ ਪੀਪਲ, ਤੇ ਲੰਗਰ 5 ਦਿਨ ਉੱਥੇ ਚੱਲਣਾ ਹੈਗਾ ਆ। ਤੇ ਇਹ ਜਿਹੜੀ ਇੰਟਰਨੈਸ਼ਨਲ ਸੈਲੀਬ੍ਰੇਸ਼ਨ ਆ, ਇਹ ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਜਿਹੜਾ ਹੈਗਾ ਯੂਕੇ ਦਾ, ਉਹਨਾਂ ਨੇ ਯੂਨੀਵਰਸਿਟੀ ਆਫ ਬਰਮਿੰਗਮ ਦੇ ਨਾਲ ਰਲ ਕੇ ਜਿਹੜੀ ਇਹ ਕੀਤੀ ਹੈਗੀ ਆ। ਤੇ ਉੱਥੇ ਦੇ ਪ੍ਰੋਫੈਸਰ ਰੋਬਨ ਮਿਨਸਨ ਜਿਹੜੇ ਹੈਗੇ ਆ ਪ੍ਰੋ ਵਾਈਸ ਚਾਂਸਲਰ ਆ ਉਸ ਯੂਨੀਵਰਸਿਟੀ ਦੇ, ਉਹਨਾਂ ਨੇ ਇਹ ਕਿਹਾ ਆ ਵੀ ਸਾਡੀ ਯੂਨੀਵਰਸਿਟੀ ਦਾ ਜਿਹੜਾ ਟਰੈਕ ਰੈਕਡ ਬਹੁਤ ਵਧੀਆ ਹੈਗਾ, ਲੋਕਲ ਤੇ ਓਰੀਜਨਲ ਜਿਹੜੀ ਕਮਿਊਨਿਟੀਜ਼ ਆ ਉਹਨਾਂ ਦੇ ਨਾਲ ਰਲ ਕੇ ਚੱਲਣ ਦਾ, ਤੇ ਅਸੀਂ ਬਹੁਤ ਖੁਸ਼ ਹੈਗੇ ਆ ਵੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੇ ਨਾਲ ਰਲ ਕੇ ਤੇ ਜਿਹੜਾ ਸਿੱਖਾਂ ਦੇ ਪਹਿਲੇ ਗੁਰੂ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ 550ਵੀਂ ਜਿਹੜੀ ਬਰਥ ਐਨਵਰਸਰੀ ਆ ਉਹ ਆਪਾਂ ਯੂਨੀਵਰਸਿਟੀ ਦੇ ਵਿੱਚ ਮਨਾ ਰਹੇ ਹੈਗੇ ਆ ਜੀ। ਤੇ ਸਮਾਂ ਵੀ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹਿਣਾ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਦੇ ਲਈ ਗੱਲ ਕਰ ਸਕਦੇ ਹੋ ਰੀਅਲਟਰ ਏਜੰਟ ਸਿਮੀ ਚਾਂਦੀ ਜੀ ਨਾਲ, ਅਤੇ ਲੋਨ ਵਿੱਚ ਵੀ ਤੁਹਾਡੀ ਮਦਦ ਕਰਦੇ ਹਨ। ਇਹਨਾਂ ਦਾ ਆਫਿਸ ਫੇਅਰਫੀਲਡ ਵਿੱਚ ਹੈ ਅਤੇ ਇਹਨਾਂ ਦੀ ਕੰਪਨੀ ਵੈਕਾਵੇਲ